ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਅਮਰਵੀਰ ਸਿੰਘ ਅੱਜ ਦੇ ਸਪੈਸ਼ਲ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ ਆਪਣੇ ਆਪ ਨੂੰ, ਆਪਣੇ ਪਰਿਵਾਰਾਂ ਨੂੰ ਤੇ ਆਪਣੇ ਬੱਚਿਆਂ ਨੂੰ ਇਤਿਹਾਸ ਦੇ ਨਾਲ ਜੋੜਨ ਬਾਰੇ ਸੋਚਦੇ ਹਾਂ ਤਾਂ ਅੱਜ ਦੇ ਆਧੁਨਿਕ ਯੁੱਗ ਵਿੱਚ ਸਿਨੇਮਾ ਤੇ ਮੀਡੀਆ ਇੱਕ ਇਹੋ ਜਿਹਾ ਸਾਧਨ ਹੈ ਜਿਹਦੇ ਤੇ ਲੋਕਾਂ ਦੇ ਵਿੱਚ ਬਹੁਤ ਪ੍ਰਚਲਿਤ ਹੋਇਆ, ਬਹੁਤ ਪ੍ਰਸਿੱਧ ਹੋਇਆ। ਪਿਛਲੇ ਕੁਝ ਸਮੇਂ ਦੇ ਦੌਰਾਨ ਸਿੱਖ ਇਤਿਹਾਸ ਨਾਲ ਜੁੜੀਆਂ ਹੋਈਆਂ ਕੁਝ ਫਿਲਮਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਆਈਆਂ ਨੇ, ਜਿਨ੍ਹਾਂ ਨੂੰ ਲੋਕਾਂ ਨੇ ਚੰਗਾ ਸਰਾਹਿਆ ਤੇ ਨਾਲ ਹੀ ਇੰਡੀਆ ਦੇ ਵਿੱਚ ਸੈਂਸਰ ਬੋਰਡ ਵੱਲੋਂ ਉਹਨਾਂ ਫਿਲਮਾਂ ਨੂੰ ਵਿਰੋਧਤਾ ਦਾ ਸਾਹਮਣਾ ਵੀ ਕਰਨਾ ਪਿਆ। ਆਉਣ ਵਾਲੇ ਸਮੇਂ ਦੇ ਵਿੱਚ 16 ਸਤੰਬਰ 2016 ਨੂੰ ਅਜਿਹੇ ਹੀ ਕੁਝ ਵਿਸ਼ਿਆਂ ਤੇ ਮੌਜੂਦਾ ਸਿੱਖ ਸੰਘਰਸ਼ ਨਾਲ ਸੰਬੰਧਿਤ ਇੱਕ ਫਿਲਮ ਧਰਮ ਯੁੱਧ ਮੋਰਚਾ ਰਿਲੀਜ਼ ਹੋਣ ਜਾ ਰਹੀ ਹੈ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਇਸ ਫਿਲਮ ਦੇ ਪ੍ਰੋਡਿਊਸਰ ਤੇ ਰਾਈਟਰ ਕਰਮਜੀਤ ਸਿੰਘ ਬਾਟ ਅਤੇ ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਾਡੇ ਸਟੂਡੀਓ ਦੇ ਵਿੱਚ ਮੌਜੂਦ ਨੇ। ਅੱਜ ਦੇ ਸ਼ੋਅ ਦੇ ਵਿੱਚ ਅਸੀਂ ਇਸ ਫਿਲਮ ਬਾਰੇ ਤੇ ਇਸ ਫਿਲਮ ਦੀ ਸਟੋਰੀ ਦੇ ਨਾਲ ਜੁੜੇ ਇਤਿਹਾਸਕ ਤੱਥਾਂ ਬਾਰੇ ਕੁਝ ਗੱਲਬਾਤ ਕਰਾਂਗੇ ਤੇ ਤੁਹਾਡੀ ਕਚਹਿਰੀ ਦੇ ਵਿੱਚ ਰੱਖਾਂਗੇ ਤੇ ਉਮੀਦ ਕਰਾਂਗੇ ਕਿ ਤੁਸੀਂ ਇਸ ਫਿਲਮ ਨੂੰ ਦੇਖੋਗੇ ਤੇ ਜਿਹੜੇ ਇਹ ਡਾਇਰੈਕਟਰ ਹੈਗੇ ਆ ਇਹਨਾਂ ਦਾ ਵੀ ਬਣਦਾ ਮਾਣ ਸਤਿਕਾਰ ਹੋਵੇਗਾ ਜਿਵੇਂ ਪਹਿਲੀਆਂ ਫਿਲਮਾਂ ਦੇ ਵਿੱਚ ਹੋਇਆ। ਹਾਂਜੀ ਕਰਮਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਟੀਵੀ 84 ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਮਜੀਤ ਸਿੰਘ ਬਾਟ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਵੀ ਸਵਾਗਤ ਹੈ ਸ਼ੋਅ ਦੇ ਵਿੱਚ। ਕਰਮਜੀਤ ਸਿੰਘ ਜੀ, ਜਦੋਂ ਅਸੀਂ ਇਸ ਮੂਵੀ ਬਾਰੇ ਗੱਲਬਾਤ ਕਰ ਰਹੇ ਹਾਂ ਤਾਂ ਸਾਰਿਆਂ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਥੋੜ੍ਹਾ ਜਿਹਾ ਤੁਸੀਂ ਆਪਣੇ ਬਾਰੇ ਤੇ ਇਸ ਮੂਵੀ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹਦੀ ਜਿਹੜੀ ਸਟੋਰੀ ਹੈਗੀ ਹੈ ਉਹ ਕਿਹੜੇ ਵਿਸ਼ਿਆਂ ਨੂੰ ਛੂਹੰਦੀ ਹੈ। ਦੇਖੋ, ਲੇਟਲੀ ਕੁਝ ਸਾਲਾਂ ਤੋਂ 80s ਦੇ ਟਾਈਮ ਪੀਰੀਅਡ ਦੀ ਮੂਵੀਜ਼ ਕਾਫੀ ਬਣ ਰਹੀਆਂ ਸੀਗੀਆਂ ਤੇ ਸੋਸ਼ਲ ਮੀਡੀਆ ਤੇ ਵੀ ਸਿੰਸ ਫੇਸਬੁੱਕ ਆਇਆ, ਟਵਿੱਟਰ ਆਇਆ, ਯੂਟਿਊਬ ਕਾਫੀ ਐਕਟਿਵ ਹੋਇਆ ਜੀ। ਕਾਫੀ ਲੋਕਾਂ ਨੇ ਉਸ ਟਾਈਮ ਦੇ ਉਹਨਾਂ ਨੇ ਆਪਣੀ ਇਨਫੋਰਮੇਸ਼ਨ ਪਾਸ ਔਨ ਕਰਨੀ ਸ਼ੁਰੂ ਕੀਤੀ। ਜਿਵੇਂ ਪਿੱਛੇ ਕਾਫੀ ਫਿਲਮਾਂ ਬਣੀਆਂ ਨੇ, ਬਟ ਮੈਂ ਇੱਕ ਚੀਜ਼ ਦੇਖ ਰਿਹਾ ਸੀ ਵੀ ਮੈਂ ਐਜ਼ ਅ ਬੀਇੰਗ ਅ ਸਿੱਖ ਮੈਂ 84 ਕਿਉਂ ਵਾਪਰਿਆ, ਕੀ ਉਹਦੇ ਪਿੱਛੇ ਗੱਲਾਂ ਬਾਤਾਂ ਸੀ, ਉਹ 'ਤੇ ਥੋੜ੍ਹਾ ਰਿਸਰਚ ਕੀਤਾ, ਮੈਂ ਐਨਾਲਿਸਿਸ ਕੀਤਾ ਕਿੱਥੋਂ ਚੱਲੇ ਸੀ ਤੇ 84 ਤੱਕ ਕੀ ਕੁਛ ਵਾਪਰਿਆ। ਮੈਂ ਫਿਰ ਜਦੋਂ ਉਹ 'ਤੇ 2 ਸਾਲ ਦੇ ਅੰਦਰ ਰਿਸਰਚ ਕਰਕੇ ਸਾਰਾ ਕੁਝ ਇਕੱਠਾ ਕੀਤਾ, ਮੈਂ ਦੇਖਿਆ ਵੀ ਉਹਦੇ ਵਿੱਚ ਕਾਫੀ ਚੀਜ਼ਾਂ ਇਹੋ ਜਿਹੀਆਂ ਸੀ ਜਿਨ੍ਹਾਂ ਬਾਰੇ ਸਿੰਸ ਆਈ ਵਾਜ਼ ਬੋਰਨ ਇਨ 80s ਮੈਨੂੰ ਨਹੀਂ ਪਤਾ ਸੀਗਾ। ਮੈਂ ਸੋਚਿਆ ਵੀ ਜੇ ਮੈਨੂੰ ਨਹੀਂ ਪਤਾ ਤਾਂ ਆਫਟਰ ਆਲ ਨਵੀਂ ਜਨਰੇਸ਼ਨਸ ਨੂੰ ਵੀ ਨਹੀਂ ਪਤਾ ਹੋਊਗਾ, ਕਿਉਂਕਿ ਇੱਕ ਵਰਡ ਸਾਰਿਆਂ ਦੇ 84 ਜਾਂ ਸੋ ਕਾਲਡ ਆਪਰੇਸ਼ਨ ਬਲੂ ਸਟਾਰ ਤਾਂ ਸਾਰਿਆਂ ਦੇ ਮਨ 'ਚ ਫਸ ਗਿਆ ਹੈ ਨਾ। ਬਟ ਧਰਮ ਯੁੱਧ ਮੋਰਚਾ ਕੀ ਸੀ, ਅਨੰਦਪੁਰ ਦਾ ਮਤਾ ਕੀ ਸੀ, ਕਦੋਂ ਲਿਖਿਆ ਗਿਆ, ਕੀ ਉਹ ਸਾਰਾ ਟਾਈਮ ਪੀਰੀਅਡ ਸੀ, ਉਹਦੇ ਬਾਰੇ ਕਿਸੇ ਨੇ ਅੱਜ ਤੱਕ ਜਾਣਕਾਰੀ ਨਹੀਂ ਦਿੱਤੀ। ਸੋ ਮੈਂ ਇਹਨੂੰ ਸਾਰਾ ਕੰਪਾਈਲ ਕਰਕੇ ਪ੍ਰੋਜੈਕਟ ਨੂੰ ਫਿਲਮ ਦੇ ਰੂਪ ਦੇ ਵਿੱਚ ਸਾਰੀ ਆਡੀਅנס ਦੇ ਅੱਗੇ ਲੈ ਕੇ ਆ ਰਹੇ ਹਾਂ। ਸਿੰਸ ਅੱਜ ਕੱਲ੍ਹ ਕੋਈ ਨਾ ਬੁੱਕਸ ਪੜ੍ਹਦਾ ਹੈਗਾ, ਨਾ ਦਰਬਾਰ ਸਾਹਿਬ ਅਜਾਇਬ ਘਰ ਜਾਂਦਾ ਹੈ। ਸੋ ਮੈਂ ਸੋਚਿਆ ਵੀ ਇਹਨੂੰ ਮੈਂ ਇੱਕ ਤਰ੍ਹਾਂ ਇਲੈਕਟ੍ਰੋਨਿਕ ਬਣਾ ਕੇ ਚੀਜ਼ ਨੂੰ ਦੁਨੀਆ ਤੱਕ ਲੈ ਕੇ ਜਾਵਾਂ, ਦੱਸਾਂ ਵੀ ਕੱਲਾ 84 ਇਟਸ ਨਾਟ ਜਸਟ 84 ਪਰ ਉਹ ਤੋਂ ਪਹਿਲਾਂ ਬਾਰੇ ਤੁਹਾਨੂੰ ਪਤਾ ਹੋਣਾ ਬਹੁਤ ਜ਼ਰੂਰੀ ਹੈ ਤਾਂ ਕਿ ਤੁਹਾਨੂੰ ਕਲੀਅਰ ਪਿਕਚਰ ਹੋ ਜੇ ਵੀ ਇਟ ਵਾਜ਼ ਨਾਟ ਜਸਟ 84, ਉਹ ਤੋਂ ਪਹਿਲਾਂ ਕੀ ਕੁਝ ਸੀ ਤੇ ਕਿਵੇਂ ਵਾਪਰਿਆ ਉਹ। ਸੋ ਇਹ 80 ਜਿਹੜੀ ਮੂਵੀ ਹੈਗੀ ਹੈ ਇਹਦੇ ਵਿੱਚ ਕੱਲਾ 84 ਨਹੀਂ, 84 ਤੋਂ ਜਿਹੜੇ ਪਹਿਲਾਂ ਦੇ ਵਾਕਿਆ ਹੈਗੇ ਆ ਉਹਨਾਂ ਤੇ ਵੀ ਹਾਂਜੀ ਬਿਲਕੁਲ ਇਹ ਹੈ ਹੀ 84 ਤੋਂ ਪਹਿਲਾਂ ਦੀ। 84 ਤਾਂ ਲਾਸਟ ਐਂਡ ਹੈ ਜਾਂ ਅਸੀਂ ਜਸਵੰਤ ਸਿੰਘ ਖਾਲੜਾ ਉਹਨਾਂ ਬਾਰੇ ਦੱਸਿਆ ਹੈਗਾ ਐਂਡ ਦੇ ਵਿੱਚ, ਬਟ ਇਹ ਸਾਰੀ ਮੂਵੀ 84 ਤੋਂ ਪਹਿਲਾਂ ਦੇ ਟਾਈਮ ਪੀਰੀਅਡ ਦੀ ਫਿਲਮ ਹੈਗੀ ਹੈ ਵੀ 84 ਕਿਉਂ ਵਾਪਰਿਆ, ਕੀ ਉਹਦੇ ਪਿੱਛੇ ਰੀਜ਼ਨ ਸੀਗੇ, ਕਿਹੜੀ ਇਨਵੋਲਵਮੈਂਟ ਸੀਗੀ, ਉਹ ਸਾਰਾ ਕੁਝ ਕਿਵੇਂ ਅੱਗੇ ਐਕਸ਼ਨਸ, ਇਵੈਂਟਸ, ਟ੍ਰਿਗਰ ਕਿਵੇਂ ਸਾਰਾ ਕੁਝ ਅੱਗੇ ਟਰਨ ਅਰਾਊਂਡ ਹੁੰਦਾ ਗਿਆ। ਜੀ ਕਰਮਜੀਤ ਸਿੰਘ ਜੀ, ਜਿਵੇਂ ਅਸੀਂ ਦੇਖਦੇ ਹਾਂ ਕਿ ਤੁਹਾਡਾ ਜਿਹੜਾ ਬੈਕਗਰਾਊਂਡ ਹੈਗਾ ਉਹ ਵੀ ਇਸ ਫੀਲਡ ਦੇ ਨਾਲ ਰਿਲੇਟਡ ਨਹੀਂ ਹੈਗਾ ਤੇ ਤੁਸੀਂ ਇਸ ਮੂਵੀ ਨੂੰ ਬਣਾਉਣ ਬਾਰੇ ਸੋਚਿਆ, ਤੁਹਾਡੀ ਇਸ ਪਿੱਛੇ ਕੀ ਇਨਸਪੀਰੇਸ਼ਨ ਰਹੀ, ਤੁਸੀਂ ਕੀ ਸੇਧ ਲੈ ਕੇ, ਕੀ ਮਨ ਦੇ ਵਿੱਚ ਤੁਹਾਡੇ ਕੀ ਸੀ ਜਿਹਨੂੰ ਮੁੱਖ ਰੱਖਦਿਆਂ ਤੁਸੀਂ ਇੱਧਰ ਨੂੰ ਤੁਰੇ? ਦੇਖੋ, ਮੇਰਾ ਬੇਸਿਕਲੀ ਮੂਵੀ ਬਣਾਉਣ ਦਾ ਇਹ ਸੀਗਾ ਵੀ ਜੋ ਚੀਜ਼ਾਂ ਨੂੰ ਮੈਂ ਦੇਖਿਆ, ਜਿਵੇਂ ਮੈਂ ਦੱਸ ਰਿਹਾ ਵੀ ਅੱਜ ਤੋਂ 5 ਸਾਲ ਪਹਿਲਾਂ ਜਾਂ 6 ਸਾਲ ਪਹਿਲਾਂ ਮੈਨੂੰ ਪਿੱਛੇ ਬਾਰੇ ਕੁਝ ਨਹੀਂ ਪਤਾ ਸੀ 84 ਤੋਂ ਪਹਿਲਾਂ। ਕੱਲਾ ਉਹੀ ਵਰਡ ਜਿਵੇਂ ਜੋ ਮੀਡੀਆ 'ਚ ਪ੍ਰਚਾਰਿਆ ਗਿਆ ਵੀ ਕੋਡ ਵਰਡ ਸੋ ਕਾਲਡ ਆਪਰੇਸ਼ਨ ਬਲੂ ਸਟਾਰ, ਉਹੀ
ਮਨ ਦੇ ਵਿੱਚ ਵੜਿਆ ਹੋਇਆ ਸੀਗਾ। ਬਟ ਜਦੋਂ ਮੈਂ ਰਿਸਰਚ ਕਰਨਾ ਸ਼ੁਰੂ ਕੀਤਾ, ਜਦ ਮੈਨੂੰ ਇੰਟਰਸਟ ਪੈਦਾ ਹੋਇਆ, ਇਨੀਸ਼ੀਅਲੀ ਤਾਂ ਮੈਂ ਮੂਵੀ ਬਣਾਉਣ ਬਾਰੇ ਨਹੀਂ ਸੀ ਮੇਰਾ ਇੰਟਰਸਟ। ਇਨੀਸ਼ੀਅਲੀ ਤਾਂ ਜਦੋਂ ਬੀਇੰਗ ਅ ਸਿੱਖ, ਕੋਈ ਵੀ ਬੰਦਾ 84 ਬਾਰੇ ਪੜ੍ਹਦਾ ਹੈ ਜਾਂ ਉਹਨੇ ਆਪਣੇ ਕੰਪਿਊਟਰ ਤੇ ਗੂਗਲ 1984 ਜ਼ਰੂਰ ਕੀਤਾ ਹੋਊਗਾ, ਜਦੋਂ ਉਹਦੇ ਬਾਰੇ ਪੜ੍ਹਦਾ ਹੈਗਾ ਤਾਂ ਉਹਦੇ ਬਾਰੇ ਕੀ ਕੁਝ ਪੜ੍ਹਦਾ ਹੈ। ਸੋ ਮੈਂ ਜੋ ਸਿੱਖਾਂ ਦੀ ਮੁੱਢਲੀਆਂ ਡਿਮਾਂਡ ਸੀਗੀਆਂ ਜਾਂ ਰਾਈਟ ਸੀਗੀਆਂ, ਜੋ ਅਨੰਦਪੁਰ ਦੇ ਮਤੇ ਦੀ ਗੱਲਾਂ ਸੀਗੀਆਂ, ਉਹ ਸਾਰੀ ਚੀਜ਼ਾਂ ਨੂੰ ਮੈਂ ਪੜ੍ਹਿਆ ਜਦੋਂ, ਫਿਰ ਮੈਂ ਐਨਾਲਿਸਿਸ ਕੀਤਾ ਵੀ ਇਹ ਵੱਡੇ ਪਰਦੇ ਦੇ ਉੱਪਰ ਲਿਆਉਣ ਦੀ ਲੋੜ ਹੈ, ਤਾਂ ਕਿ ਕੱਲਾ 84 ਤੱਕ ਗੱਲ ਸੀਮਿਤ ਨਾ ਰਵੇ। ਪਹਿਲਾਂ ਵਾਲੀ ਗੱਲਾਂ ਜੋ ਅੱਜ ਤੱਕ ਵੀ ਆਪਾਂ ਨੂੰ ਨਹੀਂ ਦਿੱਤੀਆਂ ਗਈਆਂ, ਜਾਂ ਅਨੰਦਪੁਰ ਦੇ ਮਤੇ ਦੀ ਜੋ ਗੱਲਾਂ ਸੀ, ਜਾਂ ਧਰਮ ਯੁੱਧ ਮੋਰਚਾ ਐਕਚੁਅਲ 'ਚ ਲੱਗਿਆ ਸੀ, ਉਹਦੇ ਬਾਰੇ ਸਿੱਖਾਂ ਨੂੰ, ਆਉਣ ਵਾਲੇ ਪੰਜਾਬੀਆਂ ਨੂੰ ਜਾਂ ਸਿੱਖ ਜਨਰੇਸ਼ਨਸ ਨੂੰ ਪਤਾ ਹੋਵੇ ਵੀ ਜੇ ਅਸੀਂ ਕੋਈ ਮੋਰਚਾ ਲਾਇਆ ਸੀ ਜਾਂ ਅਸੀਂ ਕੋਈ ਐਜੀਟੇਸ਼ਨ ਜਾਂ ਕੋਈ ਵੀ ਗੱਲ ਕੀਤੀ ਸੀ ਤਾਂ ਅਸੀਂ ਕਿਉਂ ਕੀਤੀ ਸੀ। ਵੀ ਇਕੱਲਾ ਤੁਹਾਨੂੰ 84 ਕਹਿ ਦਿਓ ਵੀ, ਜਾਂ ਹੁਣ ਤੁਸੀਂ ਕਿਸੇ ਨੂੰ ਜੇ ਪੁੱਛੋਗੇ, ਜਾਂ ਜਿਵੇਂ ਮੈਂ ਤੁਹਾਨੂੰ ਦੱਸ ਕੇ ਟਾਈਮ ਜਦੋਂ ਕਿਸੇ ਨੇ ਗੂਗਲ ਕੀਤਾ ਉਹ 1984 ਵਾਈ 1984 ਬੀਇੰਗ ਅ ਸਿੱਖ, ਜੇ ਦਰਬਾਰ ਸਾਹਿਬ ਤੇ ਅਟੈਕ ਹੋਇਆ ਤਾਂ ਕਿਉਂ ਹੋਇਆ। ਸੋ ਕਈਆਂ ਦੀ ਪਰਸੈਪਸ਼ਨ ਡਿਫਰੈਂਟ ਹੈ, ਕਈਆਂ ਦੀ ਪਰਸੈਪਸ਼ਨ ਡਿਫਰੈਂਟ ਹੈਗੀ ਹੈ। ਬਟ ਮੈਂ ਬਿਲਕੁਲ ਟਰੁੱਥ, ਸੱਚਾਈ ਤੇ ਲੱਭ ਕੇ ਗੱਲਾਂ ਜੋ ਕਿ ਅੱਜ ਦੀ ਆਡੀਅנס ਜਾਂ ਜਨਰੇਸ਼ਨਸ ਨੂੰ ਨਹੀਂ ਪਤਾ, ਜਾਂ ਮੈਂ ਇਹ ਵੀ ਫੀਲ ਕੀਤਾ ਮੂਵੀ ਬਣਾਉਣ ਤੋਂ ਬਾਅਦ ਵੀ ਕੁਝ ਉਸ ਟਾਈਮ ਦੇ ਬੰਦਿਆਂ ਨੂੰ ਵੀ ਨਹੀਂ ਪਤਾ। ਸਿੰਸ ਲੇਟਲੀ 4-5 ਸਾਲਾਂ ਦੇ ਵਿੱਚ ਬਹੁਤ ਗੱਲਾਂ ਬਾਹਰ ਆਈਆਂ ਨੇ। ਸੋ ਜਦੋਂ ਤੁਸੀਂ ਉਹ ਗੱਲਾਂ ਨੂੰ ਬਹਿ ਕੇ ਦੇਖਦੇ ਹੋ ਤਾਂ ਤੁਹਾਡੀ ਉਹ ਜਿਹੜੀ ਡਾਇਰੈਕਸ਼ਨ ਹੈ ਜਾਂ ਵਿਜ਼ਨ ਹੈ, ਉਹਨੂੰ ਕਲੈਰਿਟੀ ਮਿਲਦੀ ਹੈਗੀ ਹੈ। ਸੋ ਉਹ ਸਾਰੀ ਗੱਲਾਂ ਜਦੋਂ ਮੈਨੂੰ ਪਤਾ ਲੱਗੀਆਂ, ਮੈਂ ਕਿਹਾ ਵੀ ਹੁਣ ਇਹਨੂੰ ਵੱਡੀ ਸਕਰੀਨ ਤੇ ਲਿਜਾ ਕੇ ਵੀ ਮੈਂ ਆਪਣੀ ਕਮਿਊਨਿਟੀ ਨੂੰ, ਸਿੱਖ ਭਾਈਚਾਰੇ ਨੂੰ, ਪੰਜਾਬੀ ਭਾਈਚਾਰੇ ਨੂੰ ਕੁਝ ਦਵਾਂ ਜੀ। ਸੋ ਉਹ ਸਾਰੇ ਰੀਜ਼ਨ ਕਰਕੇ ਇਹ ਫਿਲਮ ਬਣਾਈ ਗਈ ਹੈ ਜੀ। ਡਾਕਟਰ ਸਾਹਿਬ, ਜਿਵੇਂ ਕਿ ਕਰਮਜੀਤ ਸਿੰਘ ਹੋਰਾਂ ਨੇ ਦੱਸਿਆ ਕਿ ਜਿਹੜਾ 1984 ਇੱਕੋ ਵਰਡ ਹੈ, ਜਾਂ ਆਪਰੇਸ਼ਨ ਬਲੂ ਸਟਾਰ ਕਹਿ ਲਓ, ਕਿ ਉਹਨੂੰ ਹੀ ਪ੍ਰੋਪੇਗੇਟ ਕੀਤਾ ਜਾਂਦਾ ਹੈ। ਤੇ ਜਦੋਂ ਅਸੀਂ ਇਤਿਹਾਸਕ ਹਵਾਲੇ ਨਾਲ ਦੇਖਦੇ ਹਾਂ ਤਾਂ ਜਿਹੜਾ ਇੱਕ ਨੈਰੇਟਿਵ ਹੁੰਦਾ ਹੈ, ਉਹ ਜਿਹੜਾ ਸਿੱਖ ਨੈਰੇਟਿਵ ਹੈ, ਉਹ ਕਿਤੇ ਨਾ ਕਿਤੇ ਮਿਸਿੰਗ ਦਿਖਦਾ ਹੈ। ਇਹਨੂੰ ਤੁਸੀਂ ਕਿੰਨਾ ਕੁ ਜ਼ਰੂਰੀ ਸਮਝਦੇ ਹੋ ਕਿ ਜਿਹੜੀ ਅੱਜ ਦੀ ਜਨਰੇਸ਼ਨ ਹੈਗੀ ਹੈ, ਖਾਸ ਕਰਕੇ ਉਹਨਾਂ ਦੇ ਲਈ ਇੱਦਾਂ ਦੇ ਵਿਸ਼ਿਆਂ ਨੂੰ ਮੁੱਖ ਰੱਖਦਿਆਂ ਮੂਵੀਜ਼ ਬਣਦੀਆਂ ਨੇ, ਇਹ ਕਿੰਨਾ ਕੁ ਜ਼ਰੂਰੀ ਹੈ ਇਹ ਪਾਰਟ? ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਵੀਰ ਕਰਮਜੀਤ ਸਿੰਘ ਬਾਠ ਹੋਰਾਂ ਨੂੰ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਉਹਨਾਂ ਨੇ ਇਸ ਪ੍ਰੋਜੈਕਟ ਤੇ ਕੰਮ ਕੀਤਾ ਹੈ, ਜਿਸ ਦੇ ਉੱਤੇ ਕੰਮ ਕਰਨਾ ਸਾਡੀਆਂ ਵੱਡੀਆਂ ਸੰਸਥਾਵਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅਕਾਲੀ ਦਲ, ਜਿਨ੍ਹਾਂ ਨੇ ਧਰਮ ਯੁੱਧ ਮੋਰਚੇ ਦੀ ਕਾਲ ਦਿੱਤੀ, ਔਰ ਜਿਸ ਕਾਲ ਦੇ ਉੱਤੇ 2.5 ਲੱਖ ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਨੇ ਗ੍ਰਿਫਤਾਰੀਆਂ ਦਿੱਤੀਆਂ। ਅੱਜ ਉਹਨਾਂ ਨੂੰ ਧਰਮ ਯੁੱਧ ਮੋਰਚਾ ਵੀ ਭੁੱਲ ਗਿਆ, ਅਨੰਦਪੁਰ ਦਾ ਮਤਾ ਵੀ ਭੁੱਲ ਗਿਆ, ਔਰ ਪੂਰੀ ਸਾਡੀ ਇੱਕ ਜਨਰੇਸ਼ਨ ਜਿਹੜੀ ਮਾਰ ਮੁਕਾਈ, ਉਹਦੀ ਬਾਤ ਵੀ ਉਹਨਾਂ ਨੇ ਮੁਕਾ ਦਿੱਤੀ ਹੈ। ਔਰ ਇਹ ਗੁਰੂ ਦੀ ਕਿਰਪਾ ਨਾਲ ਮੈਂ ਸਮਝਦਾ ਹਾਂ ਵੀ ਇੰਡੀਵਿਜੂਅਲ ਸਿੱਖ ਜਿਨ੍ਹਾਂ ਨੇ ਜਿੱਥੇ ਜਿੱਥੇ ਝੰਡਾ ਚੁੱਕਿਆ, ਇਹ ਬਹੁਤ ਵੱਡਾ ਕਾਰਜ ਜਿਹੜਾ ਇਹਨਾਂ ਨੇ ਕੀਤਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅੱਜ ਜਦੋਂ ਅਸੀਂ ਪੱਛਮੀ ਹਵਾਲੇ ਨਾਲ ਦੇਖਦੇ ਹਾਂ ਕਿ 20 ਸਾਲ ਦੀ ਜਨਰੇਸ਼ਨ ਗਿਣਦੇ ਨੇ, ਔਰ ਜਿਨ੍ਹਾਂ ਦਾ ਜਨਮ ਜੂਨ 84 ਤੋਂ ਬਾਅਦ ਹੋਇਆ, ਅੱਜ 32 ਸਾਲ ਉਸ 84 ਨੂੰ ਵੀ ਹੋ ਚੁੱਕੇ ਨੇ, ਉਹਨਾਂ ਨੂੰ ਕੋਈ ਪਤਾ ਨਹੀਂ ਹੈ। ਔਰ ਜਿਸ ਕਿਸਮ ਦੀ ਈਵਨ ਇਨਫੋਰਮੇਸ਼ਨ ਇਹ ਜਿਹੜਾ ਅੱਜ ਸੋਸ਼ਲ ਮੀਡੀਆ ਹੈ, ਜਾਂ ਈਵਨ ਗੂਗਲ ਜਾਂ ਵਿਕੀਪੀਡੀਆ ਹੈ, ਇਹ ਵੀ ਡਬਲ ਐਜਡ ਸੌਰਡ ਹੈ। ਇਨਫੋਰਮੇਸ਼ਨ ਹੈ ਬਟ ਮਿਸ ਇਨਫੋਰਮੇਸ਼ਨ ਵੀ ਬੜੀ ਹੈ। ਸੋ ਬਹੁਤ ਵਾਰ ਜਿਹੜੇ ਯੰਗ ਇੰਪ੍ਰੈਸ਼ਨੇਬਲ ਮਾਈਂਡਸ ਨੇ, ਉਹਨਾਂ ਦੇ ਲਈ ਜਿਹੜਾ ਸੱਚ ਤੇ ਕੱਚ ਦੇ ਵਿੱਚ ਨਤਾਰਾ ਕਰਨਾ ਇਹ ਸੌਖਾ ਨਹੀਂ ਹੁੰਦਾ। ਔਰ ਇਸ ਲਈ ਇੱਕ ਤਬਕਾ ਈਵਨ ਜਿਹੜਾ ਮਿਸ ਇਨਫੋਰਮੇਸ਼ਨ ਤੇ ਫੀਡ ਹੋਇਆ, ਕਿਉਂਕਿ ਅਸੀਂ ਆਪਣੀ ਸੱਚ ਦੀ ਕਹਾਣੀ ਵੀ ਦੁਨੀਆ ਨੂੰ ਨਹੀਂ ਦੱਸ ਸਕੇ। ਸਾਡੇ ਦੁਸ਼ਮਣ ਨੇ ਹਰ ਉਸ ਕੋਝੇ ਹਥਿਆਰ ਦਾ ਇਸਤੇਮਾਲ ਕੀਤਾ, ਔਰ ਮੈਂ ਸਮਝਦਾ ਵੀ ਅੱਜ ਦੀ ਦੁਨੀਆ 'ਚ ਮੀਡੀਆ ਤੋਂ ਪਾਵਰਫੁਲ ਹਥਿਆਰ ਕੋਈ ਨਹੀਂ ਹੈ। ਅੱਜ ਦੁਨੀਆ 'ਚ ਲੜਾਈਆਂ ਜੰਗ ਦੇ ਮੈਦਾਨ 'ਚ ਜਿੱਤੀਆਂ ਜਾਂ ਲੜੀਆਂ ਹਾਰੀਆਂ ਨਹੀਂ ਜਾਂਦੀਆਂ। ਅੱਜ ਜਿਹੜੀਆਂ ਲੜਾਈਆਂ ਨੇ ਉਹ ਮੀਡੀਆ 'ਚ ਲੜੀਆਂ ਜਾਂਦੀਆਂ ਨੇ, ਤਾਂ ਉੱਥੇ ਹੀ ਜਿੱਤੀਆਂ ਹਾਰੀਆਂ ਜਾਂਦੀਆਂ ਨੇ। ਸੋ ਇਹ ਬੜਾ ਜ਼ਰੂਰੀ ਹੈ। ਇਹ ਠੀਕ ਹੈ ਕਿ ਅੱਜ ਇੱਕ ਚੰਗਾ ਟ੍ਰੈਂਡ ਸ਼ੁਰੂ ਹੋਇਆ। ਔਰ ਜਿਵੇਂ ਵੀਰ ਕਰਮਜੀਤ ਸਿੰਘ ਹੋਰਾਂ ਨੇ, ਜਦੋਂ ਅਸੀਂ ਇਸ ਡਿਸਕਸ਼ਨ ਤੋਂ ਪਹਿਲਾਂ ਆਫਿਸ 'ਚ ਗੱਲਬਾਤ ਕਰ ਰਹੇ ਸੀ, ਅਫਸੋਸ ਦੀ ਗੱਲ ਹੈ ਵੀ ਸਾਡੀ ਕੌਮ 'ਚ ਪੜ੍ਹਨ ਲਿਖਣ ਦਾ ਸ਼ੌਕ ਨਹੀਂ। ਔਰ ਜੇ ਕਿਸੇ ਦੇ ਵਿੱਚ ਕਿਸੇ ਤੱਕ ਤੁਸੀਂ ਗੱਲ ਵੀ ਪਹੁੰਚਾਣੀ ਹੈ, ਔਰ ਅੱਜ ਇਹ ਫਿਲਮ ਦੇ ਰਾਹੀਂ ਜਿਹੜਾ ਇਲੈਕਟ੍ਰੋਨਿਕ ਮੀਡੀਆ, ਇਸ ਤੋਂ ਹੋਰ ਇਫੈਕਟਿਵ ਕੋਈ ਤਰੀਕਾ ਨਹੀਂ ਹੈ। ਸੋ ਮੈਂ ਸਮਝਦਾ ਵੀ ਇਹ ਡਾਇਰ ਨੀਡ ਆਫ ਦਾ ਟਾਈਮ ਹੈ, ਔਰ ਇਹ ਬਹੁਤ ਚੰਗਾ ਐਫਰਟ ਹੈ
ਕਿ ਐਟਲੀਸਟ ਜਿਹੜੀਆਂ ਘਟਨਾਵਾਂ ਨੇ, ਔਰ ਜੇ ਅਸੀਂ ਦਾਇਰਾਕਾਰ 70 ਸਾਲ ਦਾ ਦੇਖੀਏ, 1947 ਜੇ ਕਾਰਡ ਆਫ ਲਾਈਨ ਹੋਏ ਕਿ ਕ੍ਰਿਮੀਨਲ ਟ੍ਰਾਈਬ ਤੋਂ ਸਿੱਖਾਂ ਨੂੰ ਐਲਾਨਣ ਤੋਂ ਗੱਲ ਸ਼ੁਰੂ ਹੁੰਦੀ ਹੈ, ਕਨਸਟੀਟਿਊਸ਼ਨ ਦਾ ਆਰਟੀਕਲ 25-20 ਸਾਨੂੰ ਹਿੰਦੂ ਬਣਾਉਂਦਾ ਹੈ, ਪੰਜਾਬੀ ਜ਼ਬਾਨ ਨੂੰ ਮਾਨਤਾ ਦੇਣ ਤੋਂ ਇਨਕਾਰੀ ਨੇ, ਪੰਜਾਬੀ ਸੂਬਾ ਬਣਾਉਣ ਦਾ ਸੰਘਰਸ਼ ਸ਼ੁਰੂ ਹੁੰਦਾ ਹੈ, ਔਰ ਫਿਰ ਧਰਮ ਯੁੱਧ ਮੋਰਚੇ ਤੱਕ ਗੱਲ ਜਿਹੜੀ ਆਨੰਦਪੁਰ ਦੇ ਮਤੇ ਨਾਲ ਜੁੜੀ ਹੋਈ ਹੈ, ਔਰ ਕਿਵੇਂ ਪੀਸਫੁਲ ਮੂਵਮੈਂਟ ਨੂੰ ਬਿਲਕੁਲ ਇੱਕ ਵਾਇਲੈਂਸ ਦੇ ਨਾਲ ਸਟੇਟ ਨੂੰ ਸੁਪਰੈਸ ਕਰਨਾ ਚਾਹੁੰਦੀ ਹੈ, ਔਰ ਫਿਰ ਸਾਰੀ ਕੌਮ ਨੂੰ ਹੀ ਜਿਹੜਾ ਹੈ ਉਹ ਡਿਮੋਨਾਈਜ਼ ਕੀਤਾ ਜਾਂਦਾ ਹੈ, ਉਸ ਨੂੰ ਦੇ ਗਲ ਦੇ ਵਿੱਚ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਦਾ ਫੱਟਾ ਪਾ ਦਿੱਤਾ ਜਾਂਦਾ ਹੈ। ਸੋ ਇਹ ਜੂਨ 84 ਦੀ ਗੱਲ ਸਮਝ ਨਹੀਂ ਆ ਸਕਦੀ ਜੇ ਅਸੀਂ ਇਹ ਨਹੀਂ ਸਮਝਾਂਗੇ ਕਿ ਪਹਿਲਾਂ ਉਹ ਕਿਹੜੇ ਤਰੀਕੇ ਸਨ ਜਿਹੜੇ ਕੌਮ ਨੇ ਵਿਦਨ ਦਾ ਲਾਅ ਰਹਿੰਦਿਆਂ ਇਸਤੇਮਾਲ ਕੀਤੇ, ਲੇਕਿਨ ਉਹਦਾ ਜਵਾਬ ਸਟੇਟ ਨੇ ਵਾਇਲੈਂਟ ਤਰੀਕੇ ਨਾਲ ਟੈਂਕਾਂ ਤੋਪਾਂ ਦੇ ਹਮਲੇ ਨਾਲ ਦਿੱਤਾ ਹੈ। ਸੋ ਮੈਂ ਸਮਝਦਾ ਵੀ ਅਸੀਂ ਬੜੀ ਐਂਕਸ਼ੀਅਸਲੀ ਇਸ ਫਿਲਮ ਦੇ ਇੰਤਜ਼ਾਰ ਕਰ ਰਹੇ ਹਾਂ, ਔਰ ਇਹ ਆਪਣੇ ਆਪ ਦੇ ਵਿੱਚ ਇੱਕ ਸਿਰਫ ਐਜੂਕੇਸ਼ਨ ਪੁਆਇੰਟ ਆਫ ਵਿਊ ਤੋਂ ਹੀ ਲੈਸਨ ਨਹੀਂ ਹੋਏਗਾ, ਦੂਸਰਿਆਂ ਦੇ ਲਈ ਵੀ ਇਹ ਦਰਵਾਜ਼ਾ ਖੋਲ੍ਹਿਆ ਕਿ ਭਾਈ ਕੰਮ ਕਰਨਾ ਹੈ ਤੇ ਇਸ ਫੀਲਡ 'ਚ ਕੰਮ ਕਰੋ, ਔਰ ਇਹ ਆਪਣੀ ਜਿਹੜੀ ਜਨਰੇਸ਼ਨ ਹੈ, ਯੰਗ ਜਨਰੇਸ਼ਨ, ਉਹਨਾਂ ਤੱਕ ਲਿਆਓ ਕਿ ਵੀ ਸਾਡੇ ਨਾਲ ਕਿੰਨੀਆਂ ਬੇਇਨਸਾਫੀਆਂ ਹੋਈਆਂ ਨੇ। ਜੀ ਕਰਮਜੀਤ ਸਿੰਘ ਜੀ, ਤੁਸੀਂ ਇਹ ਮੂਵੀ ਬਣਾਈ ਹੈਗੀ ਹੈ, ਜਦੋਂ ਅਸੀਂ ਇਹਨੂੰ ਖਾਸ ਤੌਰ ਤੇ ਪੰਜਾਬ ਦੇ ਹਵਾਲੇ ਨਾਲ ਦੇਖਦੇ ਹਾਂ ਤੇ ਇੰਡੀਆ ਦੇ ਹਵਾਲੇ ਨਾਲ ਦੇਖਦੇ ਹਾਂ, ਜਿਹੜੀਆਂ ਇਹਨਾਂ ਵਿਸ਼ਿਆਂ ਦੇ ਉੱਪਰ ਪਹਿਲਾਂ ਵੀ ਮੂਵੀਜ਼ ਬਣੀਆਂ ਨੇ ਤਾਂ ਉਹਨਾਂ ਤੇ ਵੀ ਬੈਨ ਲੱਗਣ ਦੀ ਗੱਲ ਜਾਂ ਜਿਹੜਾ ਸੈਂਸਰ ਬੋਰਡ ਹੈਗਾ ਉਹਦੇ ਵਿਰੋਧਤਾ ਦੀ ਗੱਲ ਸਾਹਮਣੇ ਆਉਂਦੀ ਹੈ, ਤਾਂ ਤੁਸੀਂ ਕੀ ਸੋਚ ਕੇ ਇੰਡੀਆ ਨੂੰ ਮਾਈਂਡ ਦੇ ਵਿੱਚ ਰੱਖਦਿਆਂ ਹੋਇਆ ਕੀ ਸਟ੍ਰੈਟਜੀ, ਕੀ ਪਲੈਨਿੰਗ ਅਪਣਾਈ ਸੀ ਕਿ ਤੁਸੀਂ ਇਹਨੂੰ ਕਿਵੇਂ ਟੈਕਲ ਕਰੋਗੇ? ਜਦੋਂ ਪਹਿਲਾਂ ਮੈਂ ਇਹ ਮੂਵੀ ਕਿਸੇ ਰਾਈਟਰ ਨੂੰ ਦਿੱਤੀ ਸੀ ਲਿਖਣ ਲਈ ਜੀ, ਉਹ ਮੂਵੀ ਲਿਖਦਾ ਸੀ, ਪਰ ਉਹ ਕਹਿੰਦਾ ਸੀ ਵੀ ਆਪਾਂ ਗੱਲ ਘੁਆ ਦਿੰਦੇ ਆ ਵੀ ਇਵੇਂ ਕਰ ਲੈਣੇ। ਮੈਂ ਕਿਹਾ ਨਹੀਂ ਇਵੇਂ ਨਹੀਂ। ਫਿਰ ਮੈਂ ਇੱਕ ਵਨ ਮੋਰ ਰਾਈਟਰ ਹਾਇਰ ਕੀਤਾ, ਉਹ ਤੋਂ ਵੀ ਉਹ ਜਿਹੜੀ ਸੱਚਾਈ ਹੈ ਉਹ ਲਿਖੀ ਨਹੀਂ ਜਾ ਰਹੀ ਸੀਗੀ। ਫਿਰ ਮੈਂ ਸ਼ਾਇਦ ਇਹ ਵੀ ਹੋ ਸਕਦਾ ਵੀ ਕਿਉਂਕਿ ਮੇਰਾ ਜਿਹੜਾ ਉਹ ਥਾਟ ਪ੍ਰੋਸੈਸ ਸੀ ਜਾਂ ਜਿਹੜਾ ਮੇਰਾ ਵਿਜ਼ਨ ਸੀਗਾ ਉਹਨੂੰ ਉਹ ਕੈਪਚਰ ਨਹੀਂ ਕਰ ਪਾ ਰਹੇ ਸੀਗੇ। ਸੋ ਮੈਂ ਕਿਹਾ ਸੀ ਜੋ ਲਿਖਾਂਗੇ ਸੱਚ ਤੇ ਲਿਖਾਂਗੇ, ਬਿਲਕੁਲ ਜਿਵੇਂ ਹੋਇਆ ਰੂਬਰੂ ਡਿੱਟੋ ਉਹੀ ਦਿਖਾਇਆ ਜਾਊਗਾ, ਈਵਨ ਕਿ ਕਰੈਕਟਰਾਂ ਦੇ ਨਾਮ ਵੀ ਸੇਮ ਹੋਣਗੇ ਤਾਂ ਕਿ ਬਿਲਕੁਲ ਐਗਜ਼ੈਕਟਲੀ ਪਤਾ ਲੱਗ ਸਕੇ ਵੀ ਕਿਵੇਂ ਕਿਵੇਂ ਕੀ ਕੁਝ ਵਾਪਰਿਆ, ਚੰਦੋ ਕਲਾਂ ਕੌਣ ਸੀ, ਬੰਬੇ ਕੌਣ ਸੀ, ਸਾਰੀ ਗੱਲਾਂ ਬਾਤਾਂ ਸੱਚ ਸਾਹਮਣੇ ਆਉਣਾ ਚਾਹੀਦਾ। ਤੇ ਜੇ ਤੁਸੀਂ ਸੱਚ ਨੂੰ ਸਾਹਮਣੇ ਲੈ ਕੇ ਆਉਣਾ ਤਾਂ ਕਰੈਕਟਰ ਨੇਮ ਸ਼ੁੱਡ ਬੀ ਦ ਸੇਮ ਐਂਡ ਲੁੱਕਸ ਸ਼ੁੱਡ ਬੀ ਦ ਸੇਮ। ਤੇ ਮੈਂ ਉਹ ਚੀਜ਼ਾਂ ਨੂੰ ਫਿਰ ਆਪਣੇ ਮਾਈਂਡ ਦੇ ਵਿੱਚ ਸੈੱਟ ਕਰਕੇ ਮੈਂ ਆਪ ਲਿਖਿਆ। ਪਰ ਜਦੋਂ ਮੈਂ ਲਿਖਿਆ ਵੀ ਸੀ ਤਾਂ ਮੈਨੂੰ ਕਿਸੇ ਦੀ ਪਰਵਾਹ ਨਹੀਂ ਸੀ, ਮੈਨੂੰ ਸੀ ਵੀ ਭਾਵੇਂ ਇਹ DVD CD ਤੇ ਰਿਲੀਜ਼ ਹੋ ਜੇ, ਪਰ ਜੇ ਚੀਜ਼ ਬਣਾਵਾਂਗੇ ਤਾਂ ਪੂਰੀ ਸੱਚੋ ਸੱਚ ਬਣਾਵਾਂਗੇ। ਹਾਂ, ਜੇ ਕਿਤੇ ਬੈਨ ਲੱਗਦਾ ਤਾਂ ਕੋਈ ਮਿਹਨਤਾਂ ਤਰਲੇ ਕੋਈ ਨਹੀਂ ਕਰਨਾ, ਜੋ ਕੁਝ ਮਿਲਦਾ ਉਹ ਲਵਾਂਗੇ। ਜੇ ਨਹੀਂ ਉੱਥੇ ਰਿਲੀਜ਼ ਹੋਊਗੀ ਤਾਂ ਅਸੀਂ ਵਰਲਡ ਵਾਈਡ ਕਰਾਂਗੇ। ਜੇ ਸਾਡੇ ਕੋਲੇ ਅੱਜ ਦਾ ਮੀਡੀਆ ਹੈਗਾ, ਇੰਨਾ ਪਾਵਰਫੁਲ ਮੀਡੀਆ ਹੈ, ਤੇ ਆਪਾਂ ਆਪਣੀ ਗੱਲ ਜਿੱਥੇ ਮਰਜ਼ੀ ਪਹੁੰਚਾ ਸਕਦੇ ਹਾਂ। ਸੋ ਮੈਂ ਉਹ ਚੀਜ਼ ਕਦੀ ਇਹ ਸੋਚ ਕੇ ਨਹੀਂ ਲਿਖੀ ਵੀ ਸੈਂਸਰ ਕੀ ਕਹੂਗਾ ਜਾਂ ਕੀ ਨਹੀਂ ਕਹੂਗਾ। ਹੁਣ ਵੀ ਉਹਨਾਂ ਨੇ ਉਹ ਤੇ ਬੈਨ ਲਾਇਆ ਤੇ ਉਹਨਾਂ ਨੇ ਕੋਈ ਮੰਗ ਵੀ ਕੀਤੀ ਹੈ ਵੀ ਸੀਨ ਕੱਟੇ ਜਾਣ, ਪਰ ਕਿਉਂ? ਮੈਂ ਦੇਖੋ ਜੋ ਗੱਲਬਾਤ ਕੀਤੀ ਹੈ, ਦਰਬਾਰ ਸਾਹਿਬ ਜਾਓ, ਉੱਥੇ ਸਿੱਖ ਰੈਫਰੈਂਸ ਲਾਇਬ੍ਰੇਰੀ 'ਚ ਇੱਕ ਇੱਕ ਚੀਜ਼ ਲਿਖੀ ਪਈ ਹੈ। ਜੇ 7 ਜੂਨ ਨੂੰ 180 ਤੋਂ ਵੱਧ ਹਸਤ ਲਿਖਤ ਗੁਰੂ ਗ੍ਰੰਥ ਸਾਹਿਬ ਫੌਜ ਲੈ ਗਈ ਤੇ ਆਪਾਂ ਨੂੰ ਵਾਪਸ ਨਹੀਂ ਦਿੱਤੇ ਗਏ, ਉਹ ਲਿਖਿਆ ਹੋਇਆ ਹੈ, ਉਹਦਾ ਕੇਸ ਚੱਲ ਰਿਹਾ। ਕੇਸ ਆਪਾਂ ਜਿੱਤੇ ਵੀ ਹੈ ਤਾਂ ਵੀ ਆਪਾਂ ਨੂੰ ਆਪਣਾ ਇਤਿਹਾਸ, ਆਪਣੇ ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਵਾਪਸ ਨਹੀਂ ਕੀਤੇ ਗਏ। ਇਹਦੇ 'ਚ ਕੀ ਗਲਤ ਹੈ? ਜੇ ਮੈਂ ਕਾਕਾ ਇੰਦਰਜੀਤ ਸਿੰਘ ਬਾਰੇ ਦੱਸਿਆ, ਜਿਹੜਾ ਸਾਡੇ ਅਜਾਇਬ ਘਰ ਦੇ ਵਿੱਚ ਪਿਕਚਰ ਲੱਗੀ ਹੈ, ਇਤਿਹਾਸ ਲਿਖਿਆ ਹੋਇਆ, ਕੀ ਗਲਤ ਹੈ? ਮੈਂ ਜਸਵੰਤ ਸਿੰਘ ਖਾਲੜਾ ਬਾਰੇ ਦੱਸਿਆ, ਕੀ ਗਲਤ ਹੈ? ਮੈਂ ਕੋਈ ਗਲਤ ਕੰਮ ਨਹੀਂ ਕੀਤਾ। ਮੈਂ ਜੋ ਕੀਤਾ ਦਾਇਰੇ ਦੇ ਅੰਦਰ ਰਹਿ ਕੇ ਕੀਤਾ ਜੀ, ਤੇ ਬਿਲਕੁਲ ਸੱਚ ਲਿਖਿਆ। ਜਿਹੜੇ ਇਨਸੀਡੈਂਟਸ ਬਾਰੇ ਤੁਸੀਂ ਮੈਂਸ਼ਨ ਕੀਤਾ ਕਿ ਇਹਨਾਂ ਇਨਸੀਡੈਂਟਸ ਦੇ ਉੱਪਰ ਆਬਜੈਕਸ਼ਨ ਲਾਇਆ ਹੈਗਾ ਸੈਂਸਰ ਬੋਰਡ ਨੇ, ਉਹਨਾਂ ਦਾ ਜਿਹੜਾ ਆਬਜੈਕਸ਼ਨ ਹੈ ਦੈਟ ਇਜ਼ ਕੰਪਲੀਟਲੀ ਇਰਰੈਲੇਵੈਂਟ। ਜੋ ਉਹਨਾਂ ਨੇ ਸਾਨੂੰ ਉਹਦੇ ਵਿੱਚ ਲਿਖ ਕੇ ਲੈਟਰ ਦੇ ਵਿੱਚ ਆਬਜੈਕਸ਼ਨ ਲਾਇਆ ਹੈਗਾ, ਮੈਂ ਕਹਿੰਦਾ ਬਿਲਕੁਲ ਸਰਸਰੀ ਗਲਤ ਹੈ। ਉਹਨਾਂ ਨੇ ਸਿਰਫ ਇੱਕ ਰੀਜ਼ਨਿੰਗ ਬਣਾ ਕੇ ਜਿਵੇਂ ਲੋਲੀਪੌਪ ਦੇਤਾ ਵੀ ਬੱਚਾ ਚੁੱਪ ਕਰ ਜੂ, ਪਰ ਅਸੀਂ ਉਹ ਲੋਲੀਪੌਪ ਖਾਣ ਵਾਲੇ ਨਹੀਂ ਹੈਗੇ ਤੇ ਨਾ ਹੀ ਅਸੀਂ ਚੁੱਪ ਕਰਨਾ, ਤਾਂ ਉਹ ਸਿਰਫ ਇੱਕ ਅਨਐਕਸਪੈਕਟਿਡ ਰੀਜ਼ਨਿੰਗ ਦਿੱਤੀ ਹੈ। ਮੈਂ ਤੁਹਾਨੂੰ ਨਾਲ ਸ਼ੇਅਰ ਵੀ ਕਰੂੰਗਾ ਜੋ ਉਹਨਾਂ ਨੇ ਦਿੱਤਾ ਆਪਾਂ ਨੂੰ। ਬਾਕੀ 16 ਤੋਂ ਬਾਅਦ ਤਾਂ ਆਡੀਅנס ਨੇ ਆਪ ਹੀ ਦੱਸ ਦੇਣਾ ਵੀ ਕੀ ਕੌਣ ਸੱਚਾ ਕੌਣ ਝੂਠ ਹੈ। ਸੋ ਇਟ ਵਿਲ ਬੀ ਜਸਟੀਫਾਈਡ। ਜੀ ਡਾਕਟਰ ਸਾਹਿਬ, ਜਦੋਂ ਅਸੀਂ ਮੂਵੀ ਦੇ ਉੱਤੇ ਬੈਨ ਲੱਗਣ ਦੀ ਗੱਲ ਦੇਖਦੇ ਹਾਂ ਤਾਂ ਜਿਹੜਾ ਸੈਂਸਰ ਬੋਰਡ ਹੈਗਾ, ਤਾਂ ਇਹਦੀਆਂ ਪਹਿਲਾਂ ਵੀ ਇਦਾਂ ਦੀਆਂ ਕਾਫੀ ਘਟਨਾਵਾਂ ਕਾਫੀ ਮੂਵੀਜ਼ ਦੇ ਨਾਲ ਹੋਈਆਂ ਨੇ, ਜਦ ਕਿ ਜਿਹੜੀਆਂ ਉਸੇ ਇਸ਼ੂ ਦੇ ਉੱਪਰ ਰਿਲੇਟਡ ਇੱਕ ਡਿਫਰੈਂਟ ਨੈਰੇਟਿਵ ਤੋਂ ਮੂਵੀ ਬਣਾਈ ਜਾਂਦੀ ਹੈ,
ਉਹਨੂੰ ਪਾਸ ਵੀ ਕੀਤਾ ਜਾਂਦਾ ਹੈ, ਪ੍ਰਮੋਟ ਵੀ ਕੀਤਾ ਜਾਂਦਾ ਹੈ, ਤੇ ਜਿਹੜਾ ਸਿੱਖੀ ਨੈਰੇਟਿਵ ਹੁੰਦਾ ਹੈ ਖਾਸ ਕਰਕੇ ਉਹਨੂੰ ਕਿਤੇ ਨਾ ਕਿਤੇ ਅਣਗੌਲਿਆਂ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਹਦੇ ਬਿਹਾਈਂਡ ਤੁਸੀਂ ਪੋਲਿਟਿਕਸ ਨੂੰ ਕਿਵੇਂ ਦੇਖਦੇ ਹੋ? ਦੇਖੋ, ਜੇ ਤੁਸੀਂ ਭਾਰਤ ਦੇ ਕੰਟੈਕਸਟ ਦੇਖੋਗੇ ਔਰ ਹੁਣ ਖਾਸ ਤੌਰ ਤੇ ਪਿਛਲੇ 2-2.5 ਸਾਲ 'ਚ ਤਾਂ ਬਿਲਕੁਲ ਹੀ ਅਪਸਾਈਡ ਡਾਊਨ ਵਾਲੀ ਗੱਲ ਹੋਈ ਹੈ। ਸਾਰੀਆਂ ਇੰਸਟੀਟਿਊਸ਼ਨਸ, ਉਹ ਅਸੀਂ ਲੈਜਿਸਲੇਟਿਵ, ਐਗਜ਼ੈਕਟਿਵ, ਜੁਡੀਸ਼ਰੀ ਦੀ ਗੱਲ ਤਾਂ ਕਰਦਾ ਹੀ ਹੈ ਜੀ, ਫਿਲਮ ਸੈਂਸਰ ਬੋਰਡ, ਇਹਨਾਂ ਦੀਆਂ ਆਰਟ ਕੌਂਸਲਸ, ਇਹਨਾਂ ਦੇ ਸਾਹਿਤਕ ਸੈਟਅਪ ਸਾਰੇ ਹੀ ਜਿਹੜੇ ਨੇ ਉਹ ਉਹਨਾਂ ਨੇ ਪੈਕ ਕਰ ਦਿੱਤੇ ਨੇ ਜਿਹੜੇ ਕਿ ਹਿੰਦੂਤਵਾ ਸੋਚ ਦੇ ਧਾਰਨੀ ਨੇ। ਔਰ ਕਈ ਮਾਮਲਿਆਂ ਦੇ ਵਿੱਚ ਈਵਨ ਜਿਹੜੇ ਲੈਫਟਿਸਟ ਵਿਚਾਰਧਾਰਾ ਦੇ ਲੋਕ ਸੀ ਉਹਨਾਂ ਨੂੰ ਵੀ ਵੀਡ ਆਊਟ ਕਰ ਦਿੱਤਾ ਗਿਆ। ਸੋ ਕੁੱਲ ਮਿਲਾ ਕੇ ਸੈਂਸਰ ਬੋਰਡ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਜੇ ਤੁਸੀਂ ਕੋਈ ਹਿੰਦੂਤਵਾ ਦੇ ਥਾਟ ਨਾਲ ਸੰਬੰਧਿਤ ਐਂਟਾਈ ਪਾਕਿਸਤਾਨ ਜਾਂ ਐਂਟਾਈ ਨੇਬਰ ਜਾਂ ਐਂਟਾਈ ਇਸਲਾਮ ਕੋਈ ਗੱਲ ਲੈ ਆਓ। ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਜੇ ਤੁਸੀਂ ਐਂਟਾਈ ਸਿੱਖ, ਭਾਵੇਂ ਉਹਦੇ 'ਚ ਉਹਨਾਂ ਨੂੰ ਜੋਕਰ ਬਣਾ ਦਿਓ, ਟੈਕਸੀ ਡਰਾਈਵਰ ਬਣਾ ਦਿਓ, ਕੋਈ ਹੋਰ ਫਨੀ, ਉਦੋਂ ਉਹਨਾਂ ਨੂੰ ਕੋਈ ਨਹੀਂ ਲੱਗਦਾ ਕਿ ਵੀ ਇਹ ਇੱਕ ਕਮਿਊਨਿਟੀ ਜਿਸ ਕਮਿਊਨਿਟੀ ਨੇ ਬੈਸਟ ਸਾਇੰਟਿਸਟ ਦਿੱਤੇ ਨੇ, ਜਿਨ੍ਹਾਂ ਦੇ ਵਿੱਚ ਡਾਕਟਰ, ਇੰਜੀਨੀਅਰ ਦੁਨੀਆ ਭਰ ਦੇ ਅੰਦਰ ਜਿਸ ਕਮਿਊਨਿਟੀ ਦਾ ਨਾਂ ਹੈ ਉਹਨਾਂ ਨੂੰ ਤੁਸੀਂ ਜਿਹੜਾ ਉਹ ਫਨ ਦੇ ਲਈ ਰੱਖਿਆ ਹੋਇਆ, ਉਹਦੇ 'ਚ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। ਪਰ ਜਦੋਂ ਵੀ ਕੋਈ ਫੈਕਟ ਬੇਸਡ ਕੋਈ ਚੀਜ਼ ਸਾਹਮਣੇ ਆਉਂਦੀ ਹੈ, ਔਰ ਇਹ ਧਰਮਯੁੱਧ ਮੋਰਚਾ ਫਿਲਮ ਪਹਿਲੇ ਨਹੀਂ ਹੈ ਜਿਸ ਨੂੰ ਇਹ ਸਾਹਮਣਾ ਕਰਨਾ ਪਿਆ, ਅਸੀਂ ਪਿਛਲੇ ਦੌਰ 'ਚ ਦੇਖਿਆ ਕਿ ਉਹਨਾਂ ਦੇ ਉੱਥੇ ਕੱਟ ਲੱਗਣੇ ਸ਼ੁਰੂ ਹੋ ਜਾਂਦੇ ਨੇ। ਕੁਝ ਜਿਹੜੇ ਨੇ ਉਹ ਯੀਲਡ ਕਰ ਜਾਂਦੇ ਨੇ ਕਿਉਂਕਿ ਉਹਨਾਂ ਦੇ ਸਾਹਮਣੇ ਫਾਈਨੈਂਸ਼ੀਅਲ ਜਾਂ ਪੈਸਾ ਬਣਾਉਣਾ ਹੁੰਦਾ। ਔਰ ਮੈਂ ਸਰਾਹਨਾ ਕਰਦਾ ਵੀਰ ਕਰਮਜੀਤ ਸਿੰਘ ਹੋਰਾਂ ਦੀ ਕਿ ਉਹਨਾਂ ਨੇ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਉਹਨਾਂ ਨੇ ਕਿਹਾ ਜੀ ਸੱਚ ਹੈ, ਸੱਚ ਨੇਕਡ ਹੁੰਦਾ ਹੈ, ਇਸ ਲਈ ਅਸੀਂ ਨੰਗਾ ਸੱਚ ਕਹਿੰਦੇ ਹਾਂ। ਉਹ ਕਿਸੇ ਦੇ ਗੋਡੇ ਲੱਗੇ, ਗਿੱਟੇ ਲੱਗੇ, ਪਰ ਹਿਸਟਰੀ ਦਾ ਪਰਸਪੈਕਟਿਵ, ਹੁਣ ਹਿਸਟਰੀ ਲਈ ਸ਼ਬਦ ਪੰਜਾਬੀ ਜਾਂ ਹਿੰਦੀ 'ਚ ਇਤਿਹਾਸ ਇਵੇਂ ਹੋਇਆ। ਸੋ ਇਤਿਹਾਸ ਦੇ ਨਾਲ ਇਹ ਫਿਕਸ਼ਨ ਨਹੀਂ ਹੈ ਕਿ ਤੁਸੀਂ ਮਰਜ਼ੀ ਦੇ ਨਾਲ ਕੋਈ ਸੀਨ ਕੱਟ ਦਿਓ, ਕੋਈ ਲਾ ਦਿਓ। ਜੇ ਹਿਸਟਰੀ ਦਾ ਨੈਰੇਟਿਵ ਟਰੂਥਫੁਲ ਨਹੀਂ ਹੋਏਗਾ ਤੇ ਅਸੀਂ ਜਿਹੜਾ ਉਸ ਦੇ ਨਾਲ ਅਨਿਆਂ ਕਰ ਰਹੇ ਹੋਵਾਂਗੇ। ਸੋ ਮੈਂ ਸਮਝਦਾ ਹਾਂ ਵੀ ਇਹ ਸੈਂਸਰ ਬੋਰਡ ਦੀ ਕੈਂਚੀ ਉਹ ਹਮੇਸ਼ਾ ਚੱਲੇਗੀ। ਜਿਹੜਾ ਉਹਨਾਂ ਨੂੰ ਫਿੱਟ ਬਹਿੰਦਾ ਹੈ ਉਸ ਨੂੰ ਉਹ ਜਿਹੜਾ ਪ੍ਰਮੋਟ ਵੀ ਕਰਦੇ ਨੇ। ਔਰ ਕੁਛ ਇਹ ਵੀ ਹੋਇਆ ਵੀ ਜਿਨ੍ਹਾਂ ਮਾਮਲਿਆਂ 'ਚ ਈਵਨ ਕੱਟ ਤੋਂ ਬਾਅਦ ਵੀ ਉਹਨਾਂ ਨੇ ਰਿਲੀਜ਼ ਕੀਤੀਆਂ, ਉਹਨਾਂ ਨੂੰ ਏ ਕੈਟਾਗਰੀ 'ਚ ਰੱਖ ਦਿੱਤਾ ਗਿਆ ਕਿ ਫਾਰ ਐਡਲਟ, ਤਾਂ ਕਿ ਘੱਟ ਤੋਂ ਘੱਟ ਲੋਕਾਂ ਤੱਕ ਪਹੁੰਚੇ। ਪਰ ਮੈਂ ਸਮਝਦਾ ਵੀ ਸਾਡਾ ਹੱਕ ਫਿਲਮ ਨੇ ਇਹ ਗੱਲ ਦੱਸ ਦਿੱਤੀ ਸੀ ਕਿ ਵੀ ਅੱਜ ਸਿੱਖ ਪਾਰਟਿਕੂਲਰਲੀ ਔਰ ਪੰਜਾਬੀ ਇਨ ਜਨਰਲ ਦੁਨੀਆ ਭਰ 'ਚ ਬੈਠੇ ਹੋਏ ਨੇ। ਔਰ ਜੇ ਉੱਥੇ ਪਾਬੰਦੀ ਲੱਗਦੀ ਵੀ ਹੈ, ਇੰਨੀ ਵੱਡੀ ਮਾਰਕੀਟ ਹੈ ਬਾਹਰ, ਔਰ ਆਲਮੋਸਟ 4 ਤੋਂ 5 ਮਿਲੀਅਨ ਸਿੱਖ ਅੱਜ ਡਾਇਸਪੋਰਾ ਦੇ ਵਿੱਚ ਰਹਿੰਦੇ ਨੇ, ਉਹਨਾਂ ਤੱਕ ਮੈਸੇਜ ਪਹੁੰਚਦਾ ਹੈ। ਔਰ ਇਵੈਂਚੁਅਲੀ ਸੋਸ਼ਲ ਮੀਡੀਆ ਰਾਹੀਂ ਅੱਜ ਕੱਲ੍ਹ ਕਿਹੜੀ ਚੀਜ਼ ਤੁਸੀਂ ਲੁਕੋ ਸਕਦੇ ਹੋ, ਕਿੱਥੇ ਇੰਨੇ ਡਾਕੂਮੈਂਟ ਜਿਹੜੇ ਕਲਾਸੀਫਾਈਡ ਬਣਾ ਕੇ ਇਹਨਾਂ ਦੀਆਂ ਖੁਫੀਆ ਏਜੰਸੀਆਂ ਅਮਰੀਕਾ, ਇਜ਼ਰਾਈਲ, ਇੰਗਲੈਂਡ ਦੀਆਂ ਨੇ, ਉਹ ਅੱਜ ਕੱਲ੍ਹ ਜਿਹੜਾ ਜਿਸ ਤਰੀਕੇ ਦੇ ਨਾਲ ਉਹ ਜੂਲੀਅਨ ਅਸਾਂਜੇ ਹੋਏ, ਦੂਜੇ ਹੋਏ, ਜਾਂ ਇੰਡੀਆ ਦੇ ਜਹਾਜ਼ਾਂ ਦੀ ਸਾਰੀ ਜਿਹੜੀਆਂ ਸਬਮੈਰੀਨ $4 ਬਿਲੀਅਨ ਦੀ ਡੀਲ ਹੈ, ਉਹ ਉਹਨਾਂ ਨੇ ਕਿੰਨੇ ਹਜ਼ਾਰ ਪੇਜ ਜਿਹੜਾ ਪਾ ਦਿੱਤਾ ਹੈ ਆਸਟ੍ਰੇਲੀਅਨ ਅਖਬਾਰ ਨੇ। ਉਹਨਾਂ ਨੇ ਕਿਹਾ ਜੀ ਆਹ ਲਓ। ਸੋ ਕਿਹੜੀ ਚੀਜ਼ ਨੂੰ ਤੁਸੀਂ ਕਿੱਥੋਂ ਤੱਕ ਸੱਚਾਈ ਨੂੰ ਦਬਾ ਲਓਗੇ। ਸੋ ਮੈਂ ਸਮਝਦਾ ਵੀ ਇਹ ਰਿਮਾਰਕੇਬਲ ਹੈ ਵੀ ਇਸ ਦੇ ਨਾਲ ਕੰਪਰੋਮਾਈਜ਼ ਨਹੀਂ ਕੀਤਾ ਗਿਆ ਕਿ ਜੀ ਅਸੀਂ ਕੱਟ ਕਰਾ ਕੇ ਔਰ ਤੁਹਾਡੇ ਪੈਰਾਮੀਟਰ 'ਚ ਫਿੱਟ ਹੋਵਾਂਗੇ। ਸੋ ਇਹ ਜ਼ਾਹਰ ਹੈ ਵੀ ਸੈਂਸਰ ਬੋਰਡ ਕਿਹਦੀ ਖਿਦਮਤ ਕਰ ਰਿਹਾ ਹੈ, ਇਹਦੇ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਜੀ। ਕਰਮਜੀਤ ਸਿੰਘ ਜੀ, ਪਰ ਫਿਰ ਵੀ ਜਿਹੜੀ ਖਾਸ ਕਰਕੇ ਸਿੱਖ ਡਾਇਸਪੋਰਾ ਜਾਂ ਜਿਹੜਾ ਪੰਜਾਬ ਡਾਇਸਪੋਰਾ ਹੈਗਾ, ਜਿਹੜਾ ਕਿ ਬਾਹਰਲੇ ਮੁਲਕਾਂ ਦੇ ਵਿੱਚ ਬੈਠਾ, ਉਹਦਾ ਇੱਕ ਵੱਡਾ ਨੰਬਰ ਹੈ, ਪਰ ਫਿਰ ਵੀ ਇੱਕ ਸਾਈਜ਼ੇਬਲ ਜਿਹੜੀ ਪੋਪੂਲੇਸ਼ਨ ਹੈਗੀ ਹੈ ਉਹ ਪੰਜਾਬ ਦੇ ਵਿੱਚ ਬੈਠੀ ਹੈ, ਜਾਂ ਪੰਜਾਬ ਤੋਂ ਬਾਹਰ ਜਿਹੜੀਆਂ ਸਟੇਟਾਂ ਹੈਗੀਆਂ ਨੇ ਇੰਡੀਆ ਦੇ ਵਿੱਚ ਉੱਥੇ ਹੈਗੀ ਹੈ ਜਿੱਥੇ ਕਿ ਸੈਂਸਰ ਬੋਰਡ ਤੋਂ ਬਿਨਾਂ ਮੂਵੀ ਨਹੀਂ ਰਿਲੀਜ਼ ਕੀਤੀ ਜਾ ਸਕਦੀ। ਉਹਦੇ ਹਵਾਲੇ ਨਾਲ ਤੁਸੀਂ ਕੋਈ ਪਲਾਨ ਆਊਟ ਕੀਤਾ ਹੈ ਕਿ ਇਹਨੂੰ ਅੱਗੇ ਉੱਥੇ ਕਿਵੇਂ ਪ੍ਰਮੋਟ ਕਰਨਾ ਹੈ ਜਾਂ ਲੋਕਾਂ ਤੱਕ ਕਿਵੇਂ ਪਹੁੰਚਾਉਣਾ ਹੈ? ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਜਸਟ ਇੱਕ ਮੈਸੇਜ ਹੀ ਜਾਵੇ, ਜੇ ਮੈਸੇਜ ਵੀ ਪਹੁੰਚਾਉਣਾ ਹੈ ਤਾਂ ਉਹਦਾ ਕੋਈ ਤਰੀਕਾ ਤਾਂ ਹੋਣਾ ਚਾਹੀਦਾ। ਦੇਖੋ, ਵਰਲਡ ਵਾਈਡ ਤਾਂ ਜਿਵੇਂ ਹੁਣ ਨਾਰਥ ਅਮਰੀਕਾ ਹੋ ਗਿਆ, ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਯੂਰਪ, ਇੱਥੇ ਤਾਂ ਅਸੀਂ ਫਿਲਮ ਰਿਲੀਜ਼ ਕਰ ਰਹੇ ਹਾਂ 16 ਸਤੰਬਰ ਨੂੰ। ਇਹ ਸਿਨੇਮਾ ਘਰਾਂ ਦੇ ਵਿੱਚ ਫਿਲਮ ਲੱਗੂਗੀ ਤੇ ਉੱਥੇ ਸਾਰੇ ਦੇਖ ਸਕਦੇ ਨੇ ਥੀਏਟਰਸ ਦੇ ਵਿੱਚ ਜਾ ਕੇ।
ਬਾਕੀ ਇੰਡੀਆ ਅਸੀਂ ਸੁਪਰੀਮ ਕੋਰਟ ਦੇ ਵਿੱਚ ਕੇਸ ਲੜਾਂਗੇ, ਬਟ ਅਸੀਂ ਆਪਣੀ ਜਿਹੜੀ ਮੂਵੀ ਹੈ ਇਹਨੂੰ ਲੇਟ ਨਹੀਂ ਕਰਾਂਗੇ। ਅਸੀਂ ਜਿਹੜੇ ਫੋਰਨ ਕੰਟਰੀਜ਼ ਹੈ ਇਹਨਾਂ 'ਚ ਅਸੀਂ ਰਿਲੀਜ਼ ਕਰ ਰਹੇ 16th ਨੂੰ, ਉੱਥੇ ਜੀ। ਅਸੀਂ ਫਾਈਟ ਜ਼ਰੂਰ ਕਰਾਂਗੇ। ਤੇ ਜੇ ਵਾਹਿਗੁਰੂ ਨੇ ਕਿਰਪਾ ਕੀਤੀ ਤਾਂ ਅਸੀਂ ਜੂਨ ਤੱਕ ਜਾਂ ਜੂਨ ਦਾ ਜਿਹੜਾ ਪਹਿਲਾ ਮਹੀਨਾ ਜਾਂ ਐਂਡ ਆਫ ਮੇ ਅਸੀਂ ਇੰਡੀਆ ਫਿਲਮ ਨੂੰ ਰਿਲੀਜ਼ ਕਰਨ ਬਾਰੇ ਸੋਚਾਂਗੇ, ਬਟ ਵਿਦਆਊਟ ਕੱਟਸ। ਉਹ ਅਸੀਂ ਆਪਣੇ ਹੱਕ ਲਈ ਲੜਾਂਗੇ ਤੇ ਅਸੀਂ ਐਂਟੀਸਪੇਟਡ ਜੇ ਇੰਡੀਆ 'ਚ ਰਿਲੀਜ਼ ਕਰਾਂਗੇ ਤਾਂ ਨੈਕਸਟ ਈਅਰ ਅਰਾਊਂਡ ਜੂਨ ਕਰਾਂਗੇ ਜੀ। ਤੇ ਜਿਹੜਾ ਸੰਗਤ ਦੇ ਵਿੱਚੋਂ, ਦਰਸ਼ਕਾਂ ਦੇ ਵਿੱਚੋਂ, ਇੱਥੋਂ ਵੀ, ਬਾਹਰਲੇ ਮੁਲਕਾਂ ਦੇ ਵਿੱਚੋਂ ਵੀ ਤੇ ਇੰਡੀਆ ਦੇ ਵਿੱਚੋਂ ਵੀ ਕਿਵੇਂ ਦਾ ਰਿਸਪੌਂਸ ਹੁਣ ਤੱਕ ਤੁਹਾਨੂੰ ਮਿਲਿਆ? ਦੇਖੋ, ਬਹੁਤ ਪਿਆਰ ਮਿਲ ਰਿਹਾ ਤੇ ਸਾਰਿਆਂ ਨੇ ਬਹੁਤ ਐਪਰੀਸ਼ੀਏਟ ਕੀਤਾ ਹੈਗਾ ਵੀ ਕਿਸੇ ਨੇ ਇਹੋ ਜਿਹਾ ਕਨਸੈਪਟ ਪਿਕ ਕਰਕੇ ਜਿਹੜੀ ਬੇਸਿਕ ਇਸ਼ੂਜ਼ ਨੇ ਉਹਨਾਂ ਨੂੰ ਅੱਗੇ ਲਿਆਂਦਾ ਤੇ ਇੱਕ ਸੱਚ ਪੇਸ਼ ਕੀਤਾ ਜੀ। ਹੈ। ਅੱਜ ਤੱਕ ਤਾਂ ਜੋ ਤੁਸੀਂ ਪੜ੍ਹਦੇ ਹੋ ਜਾਂ ਦੇਖਦੇ ਹੋ, ਤੁਸੀਂ ਉਹੀ ਚੀਜ਼ ਪੜ੍ਹਦੇ ਹੋ ਜੋ ਅਖਬਾਰ ਵਾਲੇ ਚਾਹੁੰਦੇ ਆ ਤੁਹਾਨੂੰ ਦੱਸਣਾ, ਬਟ ਇਹ ਮੂਵੀ ਬਿਲਕੁਲ ਟਰੁੱਥ ਹੈ, ਸੱਚਾਈ ਹੈ। ਇਹਨੂੰ ਬਹੁਤ ਭਰਵਾਂ ਹੁੰਗਾਰਾ ਬਾਹਰੋਂ ਮਿਲ ਰਿਹਾ ਹੈਗਾ ਸਾਨੂੰ। ਜੀ ਡਾਕਟਰ ਸਾਹਿਬ, ਜਦੋਂ ਅਸੀਂ ਇੰਡੀਆ ਦੇ ਵਿੱਚ ਇਹ ਸਾਰੀ ਬੈਨ ਦੀ, ਤੁਸੀਂ ਪੋਲਿਟਿਕਸ ਬਾਰੇ ਵੀ ਗੱਲ ਕੀਤੀ ਹੈ ਕਿ ਕਿਵੇਂ ਉਹਨੂੰ ਪ੍ਰੋਪੇਗੇਟ ਕੀਤਾ ਜਾ ਰਿਹਾ ਹੈ, ਤੇ ਇਹ ਸਾਰੇ ਪਾਰਟ ਦੇ ਵਿੱਚ ਜਿਹੜਾ ਮੈਸੇਜ ਜਾਂਦਾ ਹੈ ਇਹ ਸਭ ਦੇ ਚਲਦਿਆਂ ਕਮਿਊਨਿਟੀ ਦੇ ਵਿੱਚ, ਆਮ ਲੋਕਾਂ ਦੇ ਵਿੱਚ, ਉਹਦੇ ਪੋਜ਼ਿਟਿਵ ਤੇ ਨੈਗੇਟਿਵ ਇਫੈਕਟਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇੱਕ ਤਾਂ ਤੁਸੀਂ ਬੈਨ ਦੇ ਦੁਆਲੇ ਜ਼ਿਆਦਾ ਹੋ ਗਏ। ਮੈਂ ਸਮਝਦਾ ਵੀ ਕੋਈ ਏਡੀ ਪਰਵਾਹ ਕਰਨ ਵਾਲੀ ਗੱਲ ਨਹੀਂ ਹੈ ਜੀ। ਬਹੁਤ ਵੱਡੀ ਜਿਹੜੀ ਹੈ ਗਿਣਤੀ 'ਚ ਅਸੀਂ ਬਾਹਰ ਹੈ। ਮੈਸੇਜ ਸੱਚ ਨੂੰ ਥੋੜੀ ਦੇਰ ਲਈ, ਜਿਵੇਂ ਈਵਨ ਸੂਰਜ ਦੇ ਸਾਹਮਣੇ ਬੱਦਲ ਆਉਂਦੇ ਨੇ, ਲੱਗਦਾ ਕਿ ਵੀ ਉਹਨਾਂ ਨੇ ਸੂਰਜ ਨੂੰ ਰੋਕ ਲਿਆ, ਸੂਰਜ ਰੁਕਦਾ ਨਹੀਂ ਹੈ। ਔਰ ਮੈਂ ਸਮਝਦਾ ਹਾਂ ਕਿ ਇਹ ਜਿਹੜਾ ਸਿੱਖ ਕੌਮ ਦੇ ਵਿੱਚ ਅਲਟੀਮੇਟਲੀ ਜਦੋਂ ਸੱਚ ਉਹਨਾਂ ਦੇ ਸਾਹਮਣੇ ਆਉਂਦਾ ਹੈ ਤੇ ਸਿੱਖ ਕੌਮ ਦੇ ਵਿੱਚ ਅਨਬਾਊਂਡ ਐਨਰਜੀ ਹੈ, ਭਰਿਆ ਹੋਇਆ ਹੈ। ਸਿੱਖਾਂ ਦੇ ਅੰਦਰ ਗੁਰੂ ਨੇ ਉਹ ਪ੍ਰੋਗਰਾਮਿੰਗ ਕੀਤੀ ਹੋਈ ਹੈ ਸਿੱਖ ਮਾਈਂਡ ਦੀ। ਸੋ ਮੈਂ ਸਮਝਦਾ ਹਾਂ ਵੀ ਐਫਰਟ, ਜਿਵੇਂ ਉਹ ਸੁਗੰਧ ਸਮੀਰ ਦੀਆਂ ਲਾਈਨਾਂ ਨੇ ਕਿ ਝਲਕ ਸੁੰਦਰ ਤੋਂ ਰੋਸ਼ਨ ਪੰਧ ਹੋਏ, ਕੀ ਗਮ ਜੇ ਸਿਰ ਤੇ ਪੰਡਾਂ ਭਾਰੀਆਂ ਨੇ। ਸੋ ਇਹ ਇੱਕ ਬੜਾ ਰਾਈਟ ਐਫਰਟ ਹੈ, ਇਨ ਦਾ ਰਾਈਟ ਡਾਇਰੈਕਸ਼ਨ ਹੈ। ਔਰ ਇਸ ਵੇਲੇ ਜਦੋਂ ਕਿ ਦੁਨੀਆ ਦੇ ਵਿੱਚ ਇੱਕ ਤਬਦੀਲੀ ਦਾ ਦੌਰ ਚੱਲ ਰਿਹਾ, ਅੱਜ ਸਾਊਥ ਏਸ਼ੀਆ ਦੇ ਹਵਾਲੇ ਨਾਲ, ਸਾਊਥ ਏਸ਼ੀਆ ਸਾਡਾ ਖਿੱਤਾ, ਇੰਟਰਨੈਸ਼ਨਲ ਅਟੈਂਸ਼ਨ ਦਾ ਖਿੱਤਾ ਹੈ। ਅਫਗਾਨਿਸਤਾਨ ਦੇ ਵਿੱਚ ਕੀ ਵਾਪਰ ਰਿਹਾ, ਕੀ ਵਾਪਰ ਰਿਹਾ, ਸਾਊਥ ਚਾਈਨਾ ਸੀ 'ਚ ਕੀ ਹੈ, ਅਮਰੀਕਨ ਪ੍ਰੈਜ਼ੈਂਸ ਹੈ, ਚਾਈਨੀਜ਼ ਐਮਰਜਿੰਗ ਪਾਵਰ ਹੈ। ਸੋ ਸਿੱਖ ਕੌਮ ਜਿਹੜੀ ਕਿ ਦੋ ਸਿਵਲਾਈਜੇਸ਼ਨਸ ਦੇ ਵਿਚਾਲੇ ਸੈਂਡਵਿਚ ਬਣੀ ਹੋਈ ਹੈ, ਜਿਹਦੇ 'ਚ ਅਸੀਂ ਆਪਣੇ ਨੰਬਰਸ ਤੋਂ ਬਹੁਤ ਜ਼ਿਆਦਾ ਸੈਕਰੀਫਾਈਸਿਸ ਦਿੱਤੀਆਂ ਨੇ। ਸਾਡੀ ਪੂਰੀ ਜਨਰੇਸ਼ਨ ਵਾਈਪ ਆਊਟ ਹੋਈ ਹੈ, ਦੂਜੀ ਡਰੱਗਸ ਦੇ ਹਵਾਲੇ ਕੀਤੀ ਹੋਈ ਹੈ। ਸੋ ਇਹ ਨੈਰੇਟਿਵ, ਇਹ ਕੰਟੈਕਸਟ ਆਣਾ ਬੜਾ ਇੰਪੋਰਟੈਂਟ ਹੈ ਵੀ ਸਾਡਾ ਉਹ ਛੋਟਾ ਜਿਹਾ ਖਿੱਤਾ ਜਿਹੜਾ ਅੱਜ ਪੰਜਾਬ 50,300 ਸਕੁਅਰ ਕਿਲੋਮੀਟਰ ਦੇ ਨੇੜੇ ਹੈ, ਔਰ ਛੋਟੀ ਜਿਹੀ ਕੌਮ ਜਿਹਨੇ ਪਿਛਲੀਆਂ 3 ਸਦੀਆਂ ਦੇ ਵਿੱਚ ਮੁਗਲ ਸਾਮਰਾਜ, ਅਫਗਾਨ ਧਾੜਵੀ, ਬ੍ਰਿਟਿਸ਼ ਕਲੋਨੀਅਲਸ ਔਰ ਇੰਦਰਾ ਗਾਂਧੀ ਦੀ ਡਾਇਨੈਸਟੀ ਨੂੰ ਚੈਲੰਜ ਕੀਤਾ। ਇਹ ਕੀ ਪਰਸਪੈਕਟਿਵ ਹੈ ਔਰ ਕਿਉਂ ਹਕੂਮਤਾਂ ਅਲਟੀਮੇਟਲੀ ਟਾਰਗੇਟ ਕਰਦੀਆਂ ਨੇ, ਔਰ ਪਿਛਲੇ 32 ਸਾਲ ਦੇ ਵਿੱਚ ਇੱਕ ਤੋਂ ਬਾਅਦ ਇੱਕ ਹਕੂਮਤ ਬਦਲੀ ਹੈ, ਲੇਕਿਨ ਇਹਦੇ ਬਾਵਜੂਦ ਸਾਡੀ ਕਹਾਣੀ ਉਸੇ ਤਰ੍ਹਾਂ ਹੀ ਹੈ। ਔਰ ਕਿਸੇ ਨੇ ਵੀ ਜਸਟਿਸ ਦੇਣ ਦੀ ਜਾਂ ਕੌਮ ਦੇ ਨਾਲ ਉਸ ਕਿਸਮ ਦੀ ਰਿਸਪੈਕਟੇਬਿਲਟੀ ਨਾਲ ਨੈਗੋਸ਼ੀਏਸ਼ਨ ਟੇਬਲ ਤੇ ਲਿਆ ਕੇ ਗੱਲ ਕਰਨ ਦੀ ਗੱਲ ਨੂੰ ਅੱਗੇ ਨਹੀਂ ਤੋਰਿਆ। ਸੋ ਮੈਂ ਸਮਝਦਾ ਵੀ ਸਭ ਤੋਂ ਪ੍ਰਾਈਮ ਕੰਮ, ਦੁਸ਼ਮਣ ਤਾਂ ਦੁਸ਼ਮਣ ਬਾਤ ਕਰੇ ਅਨਹੋਣੀ, ਐਨਮੀ ਨੇ ਜੋ ਕਰਨਾ ਉਹ ਕਰਨਾ, ਪਰ ਅਸੀਂ ਆਪਣੀ ਕੌਮ ਨੂੰ ਤਾਂ ਸਮਝਾ ਸਕੀਏ ਕਿ ਭਾਈ ਜਿਹੜੇ ਤੁਹਾਡੇ ਪਿਓ, ਮਾਵਾਂ, ਭੈਣਾਂ, ਦਾਦੇ, ਦਾਦੀਆਂ ਜਿਹੜੇ ਇਸ ਰਸਤੇ ਤੇ ਤੁਰੇ, ਜਿਨ੍ਹਾਂ ਨੇ ਕੁਰਬਾਨੀ ਦਿੱਤੀ, ਉਹ ਕੋਈ ਸਤਾ ਦੇ ਭੁੱਖੇ ਨਹੀਂ ਸੀ, ਉਹਨਾਂ ਨੂੰ ਕੋਈ ਕਰੇਜ਼ ਨਹੀਂ ਸੀ, ਉਹ ਕੋਈ ਟ੍ਰਿਗਰ ਹੈਪੀ ਲੋਕ ਨਹੀਂ ਸੀ, ਪਰ ਉਹ ਉਹਨਾਂ ਸਿੱਖੀ ਵੈਲਿਊਜ਼ 'ਚ ਉਹਨਾਂ ਦਾ ਉਹ ਪੜੇ ਹੋਏ ਸੀ, ਔਰ ਉਹ ਬੇਇਨਸਾਫੀ ਦੇ ਸਾਹਮਣੇ ਖਲੋਤੇ, ਸੱਚ, ਹੱਕ, ਇਨਸਾਫ ਦੇ ਰਸਤੇ ਤੇ ਤੁਰੇ। ਸੋ ਮੈਂ ਸਮਝਦਾ ਵੀ ਇਹ ਮੈਸੇਜ ਇੰਪੋਰਟੈਂਟ ਹੈ ਔਰ ਇਹ ਅਲਟੀਮੇਟਲੀ ਪਰਮੀਏਟ ਕਰ ਰਿਹਾ এনवायरमेंट 'ਚ। ਨੋਬਡੀ ਕੈਨ ਸਟਾਪ ਇਟ। ਜੀ ਵਿਊਅਰਸ, ਇਸੇ ਦੇ ਨਾਲ ਸਾਡਾ ਹੁਣ ਸਮਾਂ ਇੱਕ ਬ੍ਰੇਕ ਦਾ ਹੋ ਗਿਆ ਤੇ ਬ੍ਰੇਕ ਤੋਂ ਬਾਅਦ ਇਸੇ ਮੂਵੀ ਬਾਰੇ ਦੁਬਾਰਾ ਗੱਲਬਾਤ ਕਰਮਜੀਤ ਸਿੰਘ ਤੇ ਡਾਕਟਰ ਅਮਰਜੀਤ ਸਿੰਘ ਨਾਲ ਦੁਬਾਰਾ ਸ਼ੁਰੂ ਕਰਾਂਗੇ। ਮਿਲਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਅਸੀਂ ਆਪਣੀ ਵਿਚਾਰ ਚਰਚਾ ਦੁਬਾਰਾ ਸ਼ੁਰੂ ਕਰਦੇ ਹਾਂ।
ਹਾਂਜੀ ਕਰਮਜੀਤ ਸਿੰਘ ਜੀ, ਅਸੀਂ ਵਾਪਸ ਮੂਵੀ ਤੇ ਚੱਲਦੇ ਹਾਂ। ਤੇ ਜਦੋਂ ਪਹਿਲਾਂ ਵੀ ਕੁਝ ਇਦਾਂ ਦੀਆਂ ਖਬਰਾਂ ਆਈਆਂ ਨੇ ਕਿ ਜਦੋਂ ਇਹ ਮੂਵੀ ਬਣ ਰਹੀ ਸੀ ਤਾਂ ਇਹਦੇ ਵਿੱਚ ਕਾਫੀ ਅੜਚਨਾਂ ਦਾ ਸਾਹਮਣਾ ਕਰਨਾ ਪਿਆ, ਕੁਝ ਵਿਰੋਧ ਵੀ ਹੋਇਆ ਕੁਝ ਹਲਕਿਆਂ ਵੱਲੋਂ। ਤੇ ਉਹਦੇ ਬਾਰੇ ਥੋੜਾ ਜਿਹਾ ਦੱਸੋ ਕਿ ਜਦੋਂ ਮੂਵੀ ਤੁਸੀਂ ਬਣਾ ਰਹੇ ਸੀ, ਡਾਇਰੈਕਟ ਹੋ ਰਹੀ ਸੀ, ਤੇ ਉਸ ਦੇ ਵਿੱਚ ਕੀ ਕੀ ਮੁਸ਼ਕਲਾਂ ਆਈਆਂ? ਦੇਖੋ, ਜਦੋਂ ਅਸੀਂ ਮੂਵੀ ਸ਼ੂਟ ਕਰ ਰਹੇ ਸੀ ਉਸ ਟਾਈਮ ਤੇ ਕੁਝ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀਗੀ, ਤੇ ਆਈ ਗੈਸ ਕੁਝ ਚੀਜ਼ਾਂ ਨੇ ਜਿਹੜੀਆਂ ਕੁਝ ਪਾਰਟੀਆਂ ਕਦੀ ਵੀ ਸਾਹਮਣੇ ਉਹ ਚੀਜ਼ ਨੂੰ ਆਉਣ ਨਹੀਂ ਦੇਣਾ ਚਾਹੁੰਦੀਆਂ ਜੀ। ਕਿ ਕੋਈ ਸੱਚਾਈ ਪੇਸ਼ ਹੋਵੇ, ਜਾਂ ਕੁਛ ਇਹੋ ਜਿਹੀ ਕਮਿਊਨਿਟੀ ਹੈਗੀਆਂ ਨੇ ਜਿਨ੍ਹਾਂ ਨੂੰ ਜਰਨੈਲ ਸਿੰਘ ਉਹਨਾਂ ਦੇ ਰੋਲ ਤੋਂ ਥੋੜ੍ਹੀ ਜਿਹੀ ਕਿੰਤੂ ਪਰੰਤੂ ਹੈਗੀ ਹੈ। ਸੋ ਉਹਨਾਂ ਨੇ ਸਾਨੂੰ ਸਟਾਪ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰਹੈਪਸ ਜਿਹੜਾ ਇਹ ਕੰਟੈਂਟ ਹੈ ਨਾ, ਇਹ ਕੰਟੈਂਟ ਦੇ ਉੱਪਰ 2006 ਦੇ ਵਿੱਚ ਇੱਕ ਬੰਬੇ ਦੇ ਕੰਪਨੀ ਨੇ ਕੰਮ ਕਰਨਾ ਸ਼ੁਰੂ ਕੀਤਾ ਸੀਗਾ ਜੀ। ਉਹਨਾਂ ਨੇ 10 ਕਰੋੜ ਦੇ ਬਜਟ ਦੇ ਨਾਲ ਇਹ ਫਿਲਮ ਦਾ ਨਾਮ ਸੀ ਦ ਰੀਜੈਂਟ ਆਫ ਸੰਤ ਜਰਨੈਲ ਸਿੰਘ ਖਾਲਸਾ। ਉਹਨਾਂ ਨੇ ਉਸ ਟਾਈਮ ਤੇ ਉਹ ਗੁੱਡ ਪ੍ਰੋਜੈਕਟ ਗੁੱਡ ਇਨਵੈਸਟਮੈਂਟ ਦੇ ਨਾਲ ਸ਼ੁਰੂ ਕਰਨ ਦਾ ਉਹਨਾਂ ਨੇ ਪ੍ਰੋਗਰਾਮ ਕੀਤਾ ਸੀ। ਉਹਨਾਂ ਨੂੰ ਵੀ ਉਸ ਟਾਈਮ ਰੋਕ ਲਗਾ ਦਿੱਤੀ ਗਈ ਸੀ, ਤੇ ਉਹ ਬੰਬੇ ਦਾ ਡਾਇਰੈਕਟਰ ਇੰਨਾ ਕੁ ਡਰ ਗਿਆ ਸੀ ਕਿ ਉਹ ਚਲੇ ਗਿਆ ਸੀ ਬੰਬੇ ਨੂੰ। ਸੋ ਸਾਨੂੰ ਪਤਾ ਸੀ ਵੀ ਜੇ ਇਹੋ ਜਿਹਾ ਕੋਈ ਅਸੀਂ ਜਿਹੜੇ ਕੰਟੈਂਟ ਤੇ ਕੰਮ ਕਰ ਰਹੇ ਹੈਗੇ ਆ ਥੋੜਾ ਜਿਹਾ ਚੈਲੰਜਿੰਗ ਹੈਗਾ, ਬਟ ਵਾਹਿਗੁਰੂ ਨੇ ਬਹੁਤ ਕਿਰਪਾ ਕੀਤੀ ਤੇ ਅਸੀਂ ਫਿਰ ਉੱਥੋਂ ਆਪਣਾ ਸੈੱਟ ਚੇਂਜ ਕਰਕੇ ਕਿਤੇ ਹੋਰ ਜਾ ਕੇ ਆਪਣੀ ਸ਼ੂਟਿੰਗ ਅਕੰਪਲਿਸ਼ ਕਰ ਲਈ ਸੀ। ਬਟ ਯੈਸ, ਚੈਲੰਜਸ ਇਹ ਕੰਟੈਂਟ ਤੇ ਕੰਮ ਕਰਨਾ, ਜਾਂ ਆਈ ਥਿੰਕ ਐਜ਼ ਅ ਸੈਡ ਵੀ ਕੁਝ ਚੀਜ਼ਾਂ ਆਈ ਗੈਸ ਹੈਗੀਆਂ ਨੇ ਜਿਹੜੀਆਂ ਉਹ ਨਹੀਂ ਚਾਹੁੰਦੇ ਵੀ ਦੁਨੀਆ ਨੂੰ ਪਤਾ ਲੱਗ ਸਕਣ। ਜਿਵੇਂ ਸੋ ਕਾਲਡ ਆਪਣਾ ਜੇ ਆਪਾਂ ਗੱਲ ਕਰੀਏ ਵੀ ਜਿਵੇਂ ਹੁਣ ਸੋ ਕਾਲਡ ਜਿਹੜਾ ਆਪਣਾ ਆਪਰੇਸ਼ਨ ਬਲੂ ਸਟਾਰ ਤੋਂ ਪਹਿਲਾਂ ਇੱਕ ਆਪਰੇਸ਼ਨ ਸਨਡਾਊਨ ਵੀ ਪਲਾਨ ਕੀਤਾ ਗਿਆ ਸੀ, ਜਿਹੜਾ 30 ਸਾਲਾਂ ਬਾਅਦ ਹੁਣ ਆਈ ਥਿੰਕ 2 ਜਾਂ 3 ਸਾਲ ਪਹਿਲਾਂ ਕਲਾਸੀਫਾਈਡ ਡਾਕੂਮੈਂਟਸ ਦੇ ਵਿੱਚ ਬਾਹਰ ਆਇਆ। ਅਸੀਂ ਉਹਦੇ ਬਾਰੇ ਵੀ ਮੂਵੀ 'ਚ ਦੱਸਿਆ। ਅਸੀਂ 28 ਮਈ ਨੂੰ ਜਸਪਾਲ ਸਿੰਘ ਆਏ ਨੇ, ਜਰਨੈਲ ਸਿੰਘ ਉਹਨਾਂ ਨਾਲ ਕੀ ਗੱਲਾਂ ਬਾਤਾਂ ਹੋਈਆਂ ਨੇ, ਅਗਲੇ ਦਿਨ ਉਹ ਗੱਲਾਂ ਬਾਤਾਂ ਰਿਕਾਰਡ ਹੋ ਕੇ ਦਿੱਲੀ ਵੀ ਗਈਆਂ ਨੇ। ਉਹਨਾਂ ਬਾਰੇ ਵੀ ਕਿਤੇ ਤੁਹਾਨੂੰ ਅਵੇਲੇਬਿਲਿਟੀ ਨਹੀਂ ਮਿਲੂਗੀ, ਬਟ ਅਸੀਂ ਉਹ ਗੱਲਾਂ ਵੀ ਵਿੱਚ ਪਾਈਆਂ ਨੇ। ਸੋ ਕਾਫੀ ਗੱਲਾਂ ਇਹੋ ਜਿਹੀਆਂ ਵੀ ਫਿਲਮ ਦੇ ਵਿੱਚ ਹੈਗੀਆਂ ਨੇ ਜਿਨ੍ਹਾਂ ਬਾਰੇ ਅੱਜ ਤੱਕ ਲੁਕੋਇਆ ਗਿਆ। ਤੇ ਜਿਵੇਂ ਮੈਂ ਦੱਸ ਕੇ ਹਟਿਆ ਵੀ ਸਿੰਸ ਪਿਛਲੇ 4-5 ਸਾਲਾਂ ਤੋਂ ਲੋਕੀ ਰਿਟਾਇਰ ਹੋ ਗਏ ਨੇ, ਫੌਜ ਤੋਂ ਰਿਟਾਇਰ ਹੋ ਗਏ ਜਾਂ ਹੋਰ ਉਹਨਾਂ ਨੇ ਰਿਟਾਇਰਮੈਂਟ ਲੈ ਲਈ ਹੈ ਜਾਂ ਕਲੋਜ਼ ਟੂ ਆਪਣੇ ਲਾਈਫ ਟਾਈਮ ਨੇ, ਉਹ ਗੱਲਾਂ ਬਾਹਰ ਕੱਢ ਰਹੇ ਨੇ। ਉਹ ਦੱਸ ਰਹੇ ਵੀ ਇਵੇਂ ਹੋਇਆ ਸੀਗਾ, ਕਿਉਂਕਿ ਆਏ ਗਏ ਸੋ ਫੀਲ ਕਰਦੇ ਵੀ ਹੁਣ ਮੀਡੀਆ ਜਿਹੜਾ ਹੈਗਾ ਕਾਫੀ ਵਾਈਡ ਹੋ ਗਿਆ, ਤੁਹਾਨੂੰ ਇੱਕ ਓਪਰਚੁਨਿਟੀ ਮਿਲੀ ਹੈ ਕੋਈ ਮੀਡੀਆ ਥਰੂ, ਫੇਸਬੁੱਕ ਥਰੂ ਜਾਂ ਹੋਰ ਮੀਡੀਆ ਥਰੂ ਵੀ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ, ਤੁਸੀਂ ਆਪਣੇ ਐਕਸਪੀਰੀਅੰਸ ਸ਼ੇਅਰ ਕਰ ਸਕਦੇ ਹੋ। ਸੋ ਪਹਿਲਾਂ ਤਾਂ ਕਿਉਂਕਿ ਮੀਡੀਆ ਘੱਟ ਸੀਗਾ, ਗੱਲਬਾਤ ਬਾਹਰ ਨਹੀਂ ਪਹੁੰਚਦੀ ਸੀ। ਸੋ ਐਜ਼ ਸੈਡ ਵੀ ਹੁਣ ਗੱਲਾਂ ਬਹੁਤ ਬਾਹਰ ਆ ਰਹੀਆਂ ਨੇ, ਤੇ ਇਸ ਕਰਕੇ ਸਾਰਾ ਕੁਝ ਫਿਲਮ ਦੇ ਵਿੱਚ ਪਾਇਆ ਗਿਆ। ਜੀ, ਜਦੋਂ ਅਸੀਂ ਇਸ ਮੂਵੀ ਦੇ ਟਾਈਟਲ ਨੂੰ ਦੇਖਦੇ ਹਾਂ ਫਿਲਮ ਬਾਏ ਰਾਜ ਕਾਕੜਾ, ਤਾਂ ਰਾਜ ਕਾਕੜਾ ਦਾ ਜਿਹੜਾ ਰੋਲ ਹੈਗਾ ਇਸ ਮੂਵੀ ਦੇ ਵਿੱਚ, ਤੇ ਜਿਹੜੀ ਤੁਹਾਡੀ ਬਾਕੀ ਦੀ ਟੀਮ ਹੈ ਉਹਨਾਂ ਦਾ ਤੁਹਾਡਾ ਐਜ਼ ਅ ਟੀਮ ਕਿਵੇਂ ਤੁਹਾਨੂੰ ਸਾਥ ਮਿਲਿਆ, ਤੇ ਅੱਜ ਜਿਹੜੀ ਇਸ ਮੂਵੀ ਨੂੰ ਸਕਸੈਸਫੁਲ ਬਣਾਉਣ ਦੇ ਵਿੱਚ ਉਹਨਾਂ ਦਾ ਕਿੱਥੇ ਕਿੰਨਾ ਕੁ ਯੋਗਦਾਨ ਹੈਗਾ? ਦੇਖੋ, ਸਾਰੀ ਟੀਮ ਦਾ ਬਹੁਤ ਜ਼ਿਆਦਾ ਧੰਨਵਾਦ ਹੈ। ਡਾਇਰੈਕਟਰ ਨਰੇਸ਼ ਗਰਗ ਨੇ, ਸ਼ਿਵਤਾਰ ਹੈਗੇ ਹੈ, DOP, ਤੇ ਰਾਜ ਕਾਕੜਾ ਜੀ ਉਹਨਾਂ ਦੀ ਟੀਮ ਹੈਗੀ ਹੈ, ਇਹਨਾਂ ਨੇ ਇੱਥੇ ਕੰਮ ਕੀਤਾ ਹੈਗਾ। ਜਦੋਂ ਰਾਜ ਕਾਕੜਾ ਜੀ ਉਹਨਾਂ ਨਾਲ ਮੁਲਾਕਾਤ ਹੋਈ ਸੀ, ਮੈਂ ਇੱਕ ਗੱਲ ਉਹਨਾਂ ਨੂੰ ਸਾਫ਼ ਸਪਸ਼ਟ ਦੱਸਦੀ ਸੀ ਵੀ ਦੇਖੋ ਜਿਹੜੇ ਮੇਨ ਰੋਲਸ ਕਰਵਾਉਣੇ ਨੇ ਨਾ, ਜਿਵੇਂ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੈਗੇ ਹੋ ਸੰਤ ਜਰਨੈਲ ਸਿੰਘ ਉਹਨਾਂ ਦਾ ਰੋਲ, ਭਾਈ ਅਮਰੀਕ ਸਿੰਘ ਉਹਨਾਂ ਦਾ ਰੋਲ, ਜਨਰਲ ਸ਼ਬੇਗ ਸਿੰਘ ਦਾ, ਭਾਈ ਰਸ਼ਪਾਲ ਸਿੰਘ ਦਾ, ਰਣਜੀਤ ਸਿੰਘ ਉਹਨਾਂ ਦਾ ਰੋਲ। ਸੋ ਮੈਂ ਇਹਨਾਂ ਨੂੰ ਇਹ ਕਿਹਾ ਸੀ ਵੀ ਜਿਹੜੇ ਮੇਜਰ ਰੋਲਸ ਕਰਨੇ ਨੇ ਨਾ, ਅਸੀਂ ਕੋਈ ਵੀ ਇਹੋ ਜਿਹਾ ਕਰੈਕਟਰ ਨਹੀਂ ਲਵਾਂਗੇ ਵੀ ਜਿਹਦੇ ਅਸੀਂ ਆਰਟੀਫਿਸ਼ੀਅਲ ਹੇਅਰ ਲਗਾ ਕੇ ਜਾਂ ਦਾੜੀ ਲਗਾ ਕੇ ਰੋਲ ਕਰਾ ਲਿਆ ਤੇ ਕੱਲ ਨੂੰ ਉਹ ਕਿਤੇ ਰੋਮਾਂਸ ਵਾਲੇ ਸੀਨ ਕਰਦਾ ਫਿਰਦਾ। ਕਿਉਂਕਿ ਪਿੱਛੇ ਕੁਝ ਮੂਵੀਜ਼ ਆਈ ਸੀਗੀਆਂ, ਉਹ ਇੱਕ ਵਾਰੀ ਤਾਂ ਲੋਕਾਂ ਦੇ ਇਮੋਸ਼ਨਸ ਨਾਲ ਜੁੜ ਜਾਂਦੀਆਂ ਨੇ, ਤੇ ਬਾਅਦ ਜਦੋਂ ਉਹ ਕਰੈਕਟਰਸ ਕੁਝ ਹੋਰ ਕਰਦੇ ਆ ਤਾਂ ਉਹ ਲੋਕਾਂ ਨੂੰ ਚੰਗਾ ਨਹੀਂ ਲੱਗਦਾ, ਕਮਿਊਨਿਟੀ ਨੇ ਉਹਨਾਂ ਨੂੰ ਉਵੇਂ ਨਹੀਂ ਐਕਸੈਪਟ ਕੀਤਾ ਹੁੰਦਾ। ਸੋ ਮੈਂ ਕਲੀਅਰਲੀ ਦੱਸਿਆ, ਮੈਂ ਕਿਹਾ ਵੀ ਜੇ ਸੰਤ ਜਰਨੈਲ ਸਿੰਘ ਉਹਨਾਂ ਦਾ ਰੋਲ ਆਪਾਂ ਕਿਸੇ ਤੋਂ ਕਰਾਉਣਾ ਹੈ, ਜਿਹੜਾ ਅਸੀਂ ਕਰਵਾਇਆ ਅੰਮ੍ਰਿਤਧਾਰੀ ਗੁਰਸਿੱਖ ਮੁੰਡਾ ਹੋਊਗਾ, ਨਾਮ ਬਾਣੀ ਵਾਲਾ, ਤੇ ਦੂਜੇ ਵੀ ਅਸੀਂ ਜਿਹੜੇ ਮੇਜਰ ਕਰੈਕਟਰਸ ਕਰਾਏ ਨੇ ਉਹਨਾਂ ਵਿੱਚੋਂ ਕੋਈ ਵੀ ਕੈਂਚੀ ਨਹੀਂ ਲਗਾਉਂਦਾ ਹੈਗਾ। ਸੋ ਅਸੀਂ ਜਿਹੜੀ ਉਹਦੀ ਇੱਕ ਤਾਂ ਤੁਸੀਂ ਉਹ ਚੀਜ਼ ਨੂੰ ਪ੍ਰੀਜ਼ਰਵ ਕਰਦੇ ਹੋ, ਕਰੈਕਟਰਸ ਨੇ ਇੰਨੇ ਵੱਡੀ ਰੂਹਾਂ ਨੇ, ਅਸੀਂ ਉਹ ਚੀਜ਼ ਨੂੰ ਮੂਹਰੇ ਮੁੱਖ ਰੱਖਿਆ। ਰਾਜ ਕਾਕੜਾ ਜੀ ਉਹਨਾਂ ਨੇ ਸੁਰਿੰਦਰ ਸਿੰਘ ਸੋਢੀ ਦਾ ਰੋਲ ਕੀਤਾ ਹੈਗਾ ਤੇ ਬਹੁਤ ਅੱਛੀ ਤਰ੍ਹਾਂ ਉਹਨਾਂ ਨੇ ਨਿਭਾਇਆ। 2 ਗਾਣੇ ਹੈਗੇ ਫਿਲਮ ਦੇ ਵਿੱਚ, ਉਹਨਾਂ ਦੇ ਲਿਖੇ ਉਹਨਾਂ ਦੇ ਗਾਏ ਹੋਏ ਹੈਗੇ ਨੇ। ਸੋ ਐਵੇਂ ਕਰਕੇ ਸਾਰਾ ਕੰਮ ਅੱਗੇ ਚੱਲਿਆ।
ਜੀ, ਇਹ ਜਿਹੜੀ ਤੁਸੀਂ ਪ੍ਰੋਫੈਸ਼ਨਲਿਜ਼ਮ ਦੀ ਗੱਲ ਕੀਤੀ ਹੈ, ਇਹਦੀ ਝਲਕ ਤੁਹਾਡੇ ਪ੍ਰੋਮੋ ਦੇ ਵਿੱਚੋਂ ਤੇ ਤੁਹਾਡੀ ਜਿਹੜੇ ਪੋਸਟਰਸ ਹੈਗੇ ਆ ਉਹਦੇ ਵਿੱਚੋਂ ਵੀ ਝਲਕ ਮਾਰਦੀ ਹੈ। ਤੇ ਜਦੋਂ ਅਸੀਂ ਦਰਸ਼ਕਾਂ ਦੀ ਗੱਲ ਕਰਦੇ ਆ, ਜਦੋਂ ਦਰਸ਼ਕ ਥੀਏਟਰ ਦੇ ਵਿੱਚ ਜਾਣਗੇ ਤਾਂ ਵਾਟ ਡੂ ਯੂ ਐਕਸਪੈਕਟ ਕਿ ਕੀ ਸੋਚ ਕੇ ਦਰਸ਼ਕ ਥੀਏਟਰ ਦੇ ਵਿੱਚ ਜਾਣ, ਇੱਕ ਮੈਸੇਜ ਤੋਂ ਬਿਨਾਂ? ਇੱਕ ਤਾਂ ਹੁੰਦਾ ਨਾ, ਤੁਸੀਂ ਆਪਣੇ ਇਤਿਹਾਸ ਦੇ ਨਾਲ ਜਾਂ ਤੁਸੀਂ ਕੁਝ ਸਿੱਖਣ ਜਾਂਦੇ ਹੋ ਕਿ ਦੇਖਣ ਜਾਂਦੇ ਹੋ ਕਿ ਕੀ ਦਿਖਾਇਆ ਗਿਆ, ਕੀ ਹੋਇਆ ਸੀ, ਕਿਵੇਂ ਹੋਇਆ ਸੀ, ਉਹਦੇ ਨਾਲ ਨਾਲ ਹੋਰ ਕੀ ਚੀਜ਼ ਹੈ ਜਿਹੜੀ ਇਹ ਮੂਵੀ ਦਰਸ਼ਕਾਂ ਨੂੰ ਦਊਗੀ? ਸੱਚਾਈ, ਟਰੁੱਥ, ਜਿਹੜਾ ਕਾਫੀ ਸਾਲਾਂ ਤੋਂ ਲੁਕਿਆ ਹੋਇਆ ਸੀ, ਜਾਂ ਮੁੱਢਲੀ ਡਿਮਾਂਡਸ, ਜਿਵੇਂ ਮੁੱਢਲੀ ਮੰਗਾਂ। ਹੁਣ ਜੇ ਆਰਟੀਕਲ 25 ਦੀ ਗੱਲ ਕੀਤੀ ਹੈ ਤਾਂ ਕੀ ਉਹਦੇ 'ਚ ਗਲਤ ਕੀਤਾ ਹੈ? ਜੇ ਦਰਬਾਰ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਰਜਾ ਦੇਣ ਦੀ ਗੱਲ ਕੀਤੀ ਸੀ ਤਾਂ ਉਹਦੇ 'ਚ ਕੀ ਗਲਤ ਸੀ? ਜੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਗੱਲ ਕੀਤੀ ਸੀ, ਉਹ ਗੱਲ ਅੱਜ ਵੀ ਕਈ ਪਾਰਟੀਆਂ ਕੰਪੇਨਿੰਗ ਦੇ ਵਿੱਚ ਉਹ ਚੀਜ਼ਾਂ ਵਰਤਦੀਆਂ ਨੇ ਵੀ ਅਸੀਂ ਪੰਜਾਬ ਨੂੰ, ਚੰਡੀਗੜ੍ਹ ਨੂੰ ਪੰਜਾਬ ਦੀ ਲਿਆਉਣ ਦੀ ਗੱਲ ਕਰਾਂਗੇ। ਦਰਿਆਈ ਪਾਣੀ ਦੀ ਗੱਲਾਂ ਸੀ, ਕਪੂਰੀ ਦੇ ਮੋਰਚੇ ਦੀ ਗੱਲ ਸੀਗੀ, ਸੋ ਨਹਿਰ ਰੋਕੋ ਮੋਰਚਾ, ਜੋ ਉਹ ਸਾਰੀ ਜਿਹੜੀ ਗੱਲਾਂ ਬਾਤਾਂ ਸੀ, ਉਹ ਕੀ ਗੱਲਾਂ ਬਾਤਾਂ ਸੀਗੀਆਂ ਵੀ ਤੁਹਾਨੂੰ ਆਪਣੀ ਸੱਚਾਈ ਤੋਂ ਤੁਸੀਂ ਜਾਣੂ ਹੋਵੋਗੇ ਵੀ ਜੇ ਸਾਡੇ ਤੇ ਕੋਈ ਇਹਨਾਂ ਨੇ ਟੈਗ ਲਾਇਆ ਹੈ ਜਾਂ ਅੱਤਵਾਦੀ ਜਾਂ ਕੋਈ ਵੀ ਹੈ, ਮੈਂ ਉਹਨੂੰ ਸਾਫ਼ ਕੀਤਾ, ਮੈਂ ਕਲੀਅਰ ਕੀਤਾ ਵੀ ਅਸੀਂ ਬਣੇ ਨਹੀਂ ਹੈ, ਅਸੀਂ ਹੱਕ ਸੱਚ ਦੀ ਗੱਲ ਕੀਤੀ ਹੈ, ਸਾਨੂੰ ਬਣਾਇਆ ਗਿਆ, ਸਾਡੇ ਤੇ ਥੋਪਿਆ ਗਿਆ ਵੀ ਤੁਸੀਂ ਆਹ ਹੋ। ਪਰ ਗੱਲਾਂ ਬਾਤਾਂ ਸੱਚਾਈ ਦੀਆਂ ਨੇ, ਗੱਲਾਂ ਬਾਤਾਂ ਧਰਮ ਯੁੱਧ ਮੋਰਚੇ ਦੀਆਂ ਹੈਗੀਆਂ ਨੇ, ਅਨੰਦਪੁਰ ਦੇ ਮਤੇ ਦੀਆਂ। ਮੈਂ ਤਾਂ ਬੇਸਿਕਲੀ ਪਾਸ ਔਨ ਕੀਤੀ ਹੈ ਇਨਫੋਰਮੇਸ਼ਨ ਵੀ ਅਸੀਂ ਜੇ ਕੋਈ ਗੱਲ ਕੀਤੀ ਹੈ ਤਾਂ ਅਸੀਂ ਕੋਈ ਸਾਰਿਆਂ ਦੇ ਬਰਾਬਰ ਪਾਣੀ, ਹੁਣ ਇਕੱਲੇ ਇੱਕ ਬੰਦੇ ਦਾ ਪਾਣੀ ਤਾਂ ਹੈ ਨਹੀਂ, ਪੰਜਾਬ ਦੇ ਪਾਣੀ ਦੀ ਗੱਲਾਂ ਨੇ। ਸੋ ਉਹ ਸਾਰੀ ਗੱਲਾਂ ਬਾਤਾਂ ਸੱਚਾਈ, ਬਹੁਤ ਵੱਡੀ ਸੱਚਾਈ ਤੇ ਲੁਕੀ ਹੋਈ ਸੱਚਾਈ ਦੇਖਣ ਜਾਣਗੇ। ਜੀ, ਇਸੇ ਦੇ ਨਾਲ ਮੈਂ ਦਰਸ਼ਕਾਂ ਨੂੰ ਅਪੀਲ ਵੀ ਕਰਦਾ ਕਿ ਆਉਣ ਵਾਲੀ ਜਿਹੜੀ ਇਹ ਤਰੀਕ ਹੈਗੀ ਹੈ 16 ਸਤੰਬਰ, ਜਦੋਂ ਇਹ ਮੂਵੀ ਧਰਮ ਯੁੱਧ ਮੋਰਚਾ ਰਿਲੀਜ਼ ਹੋਣ ਜਾ ਰਹੀ ਹੈ, ਤੇ ਇੱਕ ਨੈਰੇਟਿਵ ਜਿਹੜਾ ਸਿੱਖ ਨੈਰੇਟਿਵ ਹੈਗਾ ਉਹਨੂੰ ਦੇਖਣ ਲਈ, ਸਮਝਣ ਲਈ ਤੇ ਆਪਣੀਆਂ ਅਗਲੀਆਂ ਜਨਰੇਸ਼ਨਸ ਨੂੰ ਪਾਸ ਆਨ ਕਰਨ ਲਈ ਇਹ ਸਾਡੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਥੀਏਟਰਸ ਦੇ ਵਿੱਚ ਜਾ ਕੇ ਇਹ ਮੂਵੀ ਦੇਖੀਏ। ਤੇ ਡਾਕਟਰ ਸਾਹਿਬ, ਜਦੋਂ ਮੂਵੀ ਦੇਖਣ ਦੀ ਉਹ ਗੱਲ ਹੈਗੀ ਆ, ਹਾਲਾਂਕਿ ਤੁਹਾਡਾ ਮੂਵੀਜ਼ ਦੇ ਵਿੱਚ ਕੋਈ ਬਹੁਤਾ ਉਹ ਨਹੀਂ ਹੈਗਾ, ਪਰ ਜਦੋਂ ਇਹ ਇਸ ਪੱਖ ਦੀ ਗੱਲ ਕਰਦੇ ਹਾਂ ਅਸੀਂ, ਸਾਡੀ ਮੂਵਮੈਂਟ ਦੇ ਨਾਲ ਜੁੜੀ ਹੋਈ ਗੱਲ ਹੈਗੀ ਹੈ, ਤਾਂ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ? ਪ੍ਰਮੋਸ਼ਨ ਦੇ ਹਵਾਲੇ ਨਾਲ ਕਿਵੇਂ ਦੇਖਦੇ ਹੋ? ਤੇ ਜਿਵੇਂ ਕਰਮਜੀਤ ਸਿੰਘ ਉਹਨਾਂ ਨੇ ਦੱਸਿਆ ਕਿ ਸਾਰੇ ਫੈਕਟਸ ਜਿਹੜੇ ਹੈਗੇ ਆ ਉਹ ਇੱਕ ਮੂਵੀ ਦੇ ਵਿੱਚ ਸਾਹਮਣੇ ਆਉਂਦੇ ਆ, ਦਰਸ਼ਕਾਂ ਦੇ ਹਵਾਲੇ ਨਾਲ ਤੁਸੀਂ ਇਹਨੂੰ, ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਇਸ ਬਾਰੇ? ਦੇਖੋ, ਮੈਂ ਸਮਝਦਾ ਵੀ ਸਾਡੀ ਕੌਮ 'ਚ ਅਕਸਰ ਇਹ ਸ਼ਿਕਾਇਤ ਕੀਤੀ ਜਾਂਦੀ ਹੈ ਕਿ ਜੀ ਸਾਨੂੰ ਮੀਡੀਆ ਗਲਤ ਪ੍ਰੋਜੈਕਟ ਕਰਦਾ ਹੈ। ਜ਼ਾਹਰ ਹੈ ਇੰਡੀਅਨ ਸੋ ਕਾਲਡ ਨੈਸ਼ਨਲ ਮੀਡੀਆ ਜਾਂ ਮੇਨ ਸਟ੍ਰੀਮ ਮੀਡੀਆ ਤੇ ਕਰਦਾ ਹੀ ਹੈ। ਬਹੁਤ ਵਾਰੀ ਅਸੀਂ ਪੱਛਮੀ ਮੀਡੀਆ ਨੂੰ ਵੀ ਆਪਣੀ ਜਿਹੜੀ ਹੈ ਗੱਲ ਸਮਝਾ ਨਹੀਂ ਪਾਉਂਦੇ ਜੀ। ਪਰ ਦੂਸਰਾ ਪੱਖ ਇਹ ਹੈ ਵੀ ਕਦੋਂ ਤੱਕ ਅਸੀਂ ਸ਼ਿਕਾਇਤ ਕਰਦੇ ਰਵਾਂਗੇ? ਹਰ ਵਾਰ ਇਹ ਕਹਿਣਾ ਕਿ ਸਾਡੇ ਨਾਲ ਇਵੇਂ ਹੁੰਦਾ ਹੈ, ਇਹਦਾ ਜਵਾਬ ਬਜਾਏ ਕਿ ਸਾਡੀ ਪਹੁੰਚ ਰਿਐਕਟਿਵ ਹੋਏ, ਪ੍ਰੋਐਕਟਿਵ ਅਪਰੋਚ ਹੈ। ਔਰ ਪ੍ਰੋਐਕਟਿਵ ਇਹ ਹੈ ਕਿ ਤੁਸੀਂ ਆਪਣਾ ਨੈਰੇਟਿਵ ਦਿਓ, ਤੁਸੀਂ ਆਪਣੀ ਕਹਾਣੀ ਦੱਸੋ। ਉਹ ਅਕਸਰ ਅਫਰੀਕਨ ਪ੍ਰੋਵਰਬ ਦੀ ਕਹਾਣੀ ਹੈ ਕਿ ਜੀ ਸ਼ਿਕਾਰੀ ਔਰ ਸ਼ੇਰ ਦੀ ਕਹਾਣੀ 'ਚ ਜੇ ਸ਼ਿਕਾਰੀ ਮਾਰਿਆ ਜਾਂਦਾ ਤਾਂ ਫਿਰ ਨੈਰੇਟਿਵ ਸ਼ੇਰ ਦਾ ਹੋਣਾ ਸੀ, ਤੇ ਕਿਉਂਕਿ ਸ਼ੇਰ ਮਾਰਿਆ ਗਿਆ ਫਿਰ ਸ਼ਿਕਾਰੀ ਨੇ ਆਪਣੀ ਬਹਾਦਰੀ ਦੇ ਸੋਹਲੇ ਗਾਏ ਨੇ। ਸੋ ਅਸੀਂ, ਸਾਡੇ ਯੋਧਿਆਂ ਨੇ, ਸਾਡੇ ਇਨਸਾਫ ਪਸੰਦ ਵੀਰਾਂ ਭੈਣਾਂ ਨੇ ਇਹ ਸੱਚ ਦੇ ਰਸਤੇ ਤੇ ਤੁਰਦੇ ਆ ਬਹੁਤ ਕੁਰਬਾਨੀਆਂ ਕੀਤੀਆਂ ਨੇ। ਪਰ ਜੇ ਕੋਈ ਯਤਨ ਕਰਦਾ ਹੈ ਕਿ ਉਹਨਾਂ ਨੂੰ ਅਸੀਂ ਸਾਹਮਣੇ ਲਿਆਣਾ ਹੈ, ਅਸੀਂ ਉਹਨਾਂ ਦੀ ਪਿੱਠ ਤੇ ਨਹੀਂ ਖਲੋਵਾਂਗੇ, ਉਹਨਾਂ ਦੀ ਮਦਦ ਨਹੀਂ ਕਰਾਂਗੇ, ਫਰਸਟ੍ਰੇਟ ਹੋ ਕੇ ਬਹਿ ਜਾਣਗੇ। ਔਰ ਜੇ ਇੱਕ ਦੋ ਫਰਸਟ੍ਰੇਟ ਹੋਏ, ਦੂਸਰਿਆਂ ਨੇ ਕਹਿਣਾ ਜੀ ਛੱਡੋ ਖਹਿੜਾ ਹੈ, ਇਹਦੇ ਚੋਂ ਅਸੀਂ ਕੀ ਖੱਟਣਾ ਜੀ। ਸੋ ਮੈਂ ਇਹੀ ਕਹਿਣਾ ਚਾਹਾਂਗਾ ਕਿ ਵੀ ਇਹ ਜਿਹੜਾ ਕੰਮ ਵੀਰ ਕਰਮਜੀਤ ਸਿੰਘ ਹੋਰਾਂ ਨੇ ਕੀਤਾ ਹੈ, ਕੋਈ ਉਹਨਾਂ ਨੇ ਆਪਣੇ ਨਿੱਜ ਲਈ ਨਹੀਂ ਕੀਤਾ, ਉਹਨਾਂ ਦੇ ਮਨ 'ਚ ਦਰਦ ਆਇਆ, ਕੌਮ ਦੀ ਕਹਾਣੀ, ਕੌਮ ਨੂੰ ਸਮਝਾਉਣ ਦੀ ਗੱਲ ਹੈ, ਉਸ ਨੂੰ ਕੀਤਾ। ਔਰ ਇਹਦੇ 'ਚ ਵੱਧ ਤੋਂ ਵੱਧ ਜਿਹੜਾ ਸਹਿਯੋਗ ਦੇਣਾ, ਔਰ ਸਹਿਯੋਗ ਇਸ ਮਾਮਲੇ 'ਚ ਕੋਈ ਅਸੀਂ ਮਾਇਕ ਸਹਿਯੋਗ ਨਹੀਂ ਮੰਗਦੇ, ਅਸੀਂ ਇਹ ਚਾਹੁੰਦੇ ਵੀ ਜਿਸ ਦਿਨ ਇਹ ਫਿਲਮ ਰਿਲੀਜ਼ ਹੋਣੀ ਹੈ ਅਮਰੀਕਾ ਦੇ ਥੀਏਟਰ 'ਚ, ਕੈਨੇਡਾ 'ਚ ਔਰ ਹੋਰ ਬਾਕੀ ਇਹ ਵੇਰਵਾ ਦੇਣਗੇ, ਉਸ ਦਿਨ ਪਰਿਵਾਰਾਂ ਦੇ ਸਾਰੇ ਜੀ ਜਿਹੜੇ ਨੇ ਹੋਰ ਕੰਮਕਾਰ ਤੋਂ ਛੁੱਟੀ ਲੈ ਲਓ। ਹੋਰ ਮਾਮਲਿਆਂ 'ਚ ਵੀ ਅਸੀਂ ਕਰਦੇ, ਔਰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਜਿਹੜਾ ਉਸ ਦਿਨ ਤੋਂ ਲੈ ਕੇ ਜਦੋਂ ਤੱਕ ਹਰ ਕੋਈ ਸਿੱਖ ਜਿਹੜਾ ਜਿੱਥੇ ਬੈਠਾ ਹੈ ਉਹ ਇਹਨੂੰ ਨਹੀਂ ਦੇਖਦਾ, ਉਹਨੂੰ ਲੱਗੇ ਕਿ ਵੀ ਮੈਂ ਕੋਈ ਪਾਰਟ ਮਿਸ ਕਰਦਾ। ਸੋ ਮੈਂ ਸਮਝਦਾ ਵੀ ਇਹਦੇ ਨਾਲ ਅਸੀਂ ਜਿੱਥੇ ਇਹਨਾਂ ਦੀ ਹੌਸਲਾ ਅਫਜ਼ਾਈ ਕਰਦੇ, ਉੱਥੇ ਬਾਕੀਆਂ ਨੂੰ ਵੀ ਐਨਕਰੇਜ ਕਰਦੇ। ਜੇ ਸਾਡਾ ਹੱਕ ਕਾਮਯਾਬ ਹੋਈ ਤੇ ਅੱਜ 18-20 ਫਿਲਮਾਂ ਪਾਈਪਲਾਈਨ 'ਚ ਨੇ, ਠੀਕ ਹੈ, ਕਈ ਵਾਰ ਫਿਰ ਕੋਈ ਚੀਜ਼ ਚਾਲੂ ਜਿਹਾ ਕੰਮ ਵੀ ਸ਼ੁਰੂ ਹੋ ਜਾਂਦਾ ਹੈ, ਪਰ ਮੈਨੂੰ ਇਹ ਲੱਗਦਾ ਜਿਵੇਂ ਇਹਨਾਂ ਨੇ ਬਰੀਫ ਕੀਤਾ
ਕਿ ਇਹ ਇੱਕ ਬਹੁਤ ਸੀਰੀਅਸ ਕੰਮ ਇਹਨਾਂ ਨੇ ਕੀਤਾ ਹੈ, ਹੈਵੀ ਇਨਵੈਸਟਮੈਂਟ ਹੈ ਔਰ ਇਮਾਨਦਾਰ ਪਹੁੰਚ ਦੇ ਨਾਲ ਇਸ ਗੱਲ ਨੂੰ ਸਾਹਮਣੇ ਲਿਆਂਦਾ ਹੈ। ਸੋ ਇਹਨਾਂ ਦੀ ਪਿੱਠ ਤੇ ਖਲੋਣਾ ਔਰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇਸ ਨੂੰ ਥੀਏਟਰਾਂ 'ਚ ਜਾ ਕੇ ਦੇਖਣਾ, ਬਜਾਏ ਕਿ ਅਸੀਂ ਕਹੀਏ ਜੀ ਕੋਈ ਨਹੀਂ, ਕੋਈ ਪਾਇਰੇਟਡ ਜਿਹੀ ਵਰਜਨ ਆਏਗੀ, ਫਲਾਣਾ ਰਿਕਾਰਡ ਕਰਕੇ ਲਿਆਏਗਾ, ਇਹ ਬਹੁਤ ਵੱਡਾ ਧੱਕਾ ਹੁੰਦਾ ਹੈ। ਸੋ ਮੈਂ ਇਹੀ ਕਹਾਂਗਾ ਕਿ ਵੀ ਵੱਧ ਤੋਂ ਵੱਧ ਜਿਹੜਾ ਹੈ ਇਸ ਨੂੰ ਥੀਏਟਰਸ ਦੇ ਵਿੱਚ ਜਾ ਕੇ ਦੇਖਿਆ ਜਾਏ। ਜੀ ਕਰਮਜੀਤ ਸਿੰਘ ਜੀ, ਜਿਵੇਂ ਥੀਏਟਰਸ ਦੇ ਵਿੱਚ ਜਾਣ ਦੀ ਗੱਲ ਹੋਈ ਹੈ ਤਾਂ US ਕੈਨੇਡਾ ਤੇ ਹੋਰ ਜਿਹੜੇ ਕੰਟਰੀਜ਼ ਹੈਗੇ ਆ, ਥੋੜਾ ਜਿਹਾ ਸਾਡੇ ਦਰਸ਼ਕਾਂ ਦੇ ਨਾਲ ਉਹਨਾਂ ਦਾ ਵੇਰਵਾ ਸਾਂਝਾ ਕਰ ਸਕਦੇ ਹੋ ਵੀ ਇਹ ਕਿੱਥੇ ਰਿਲੀਜ਼ ਹੋ ਰਹੀ ਹੈ, ਕਿਹੜੇ ਦੇਸ਼ਾਂ ਦੇ ਵਿੱਚ ਤੇ ਕਿਹੜੇ ਸ਼ਹਿਰਾਂ ਦੇ ਵਿੱਚ? ਹਾਂਜੀ, ਦੇਖੋ ਅਮਰੀਕਾ ਦੇ ਵਿੱਚ ਮੇਜਰ ਜਿਹੜੀ ਸਿਟੀਜ਼ ਹੈਗੀ ਸੈਕਰਾਮੈਂਟੋ, ਫ੍ਰੈਜ਼ਨੋ, ਬੇਕਰਸਫੀਲਡ, ਫ੍ਰੀਮੌਂਟ, ਯੂਨੀਅਨ ਸਿਟੀ, ਨਿਊ ਜਰਸੀ, ਨਿਊਯਾਰਕ, ਟੈਕਸਸ, ਹੂਸਟਨ, ਸ਼ਿਕਾਗੋ। ਸੋ ਇਹੋ ਜਿਹੇ ਸਾਰੇ ਸ਼ਹਿਰਾਂ ਦੇ ਵਿੱਚ, ਵੱਡੇ ਸ਼ਹਿਰਾਂ ਦੇ ਵਿੱਚ ਰਿਲੀਜ਼ ਕੀਤੀ ਜਾਊਗੀ। ਕੈਨੇਡਾ ਦੇ ਵਿੱਚ ਵੀ ਟੋਰਾਂਟੋ, ਵੈਨਕੂਵਰ, ਐਡਮਿੰਟਨ, ਕੈਲਗਰੀ, ਮੌਂਟਰੀਅਲ, ਤੇ ਇੰਗਲੈਂਡ ਦੇ ਵਿੱਚ ਵੀ ਕਾਫੀ ਸਾਰੇ ਥੀਏਟਰਾਂ ਦੇ ਵਿੱਚ ਲੱਗ ਰਹੀ ਹੈਗੀ ਆ। ਆਸਟ੍ਰੇਲੀਆ ਦੇ ਵਿੱਚ ਵੀ, ਨਿਊਜ਼ੀਲੈਂਡ ਦੇ ਵਿੱਚ ਵੀ, ਯੂਰਪ ਦੇ ਵਿੱਚ ਵੀ ਅਸੀਂ ਸਾਰੇ ਪਾਸੇ ਕਵਰ ਕੀਤੇ ਹੈਗੇ ਆ। ਇਹ ਫਿਲਮ 16 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਤੇ ਮੈਂ ਸਾਰੀ ਆਡੀਅנס ਨੂੰ ਇਹੀ ਬੇਨਤੀ ਕਰਨਾ ਚਾਹੂੰਗਾ ਹੱਥ ਜੋੜ ਕੇ ਵੀ ਇਹੋ ਜੀ ਫਿਲਮ ਨੂੰ ਬਣਾਉਣ ਨੂੰ ਵੀ ਸਾਨੂੰ ਜਿਹਨੂੰ 3 ਸਾਲ ਲੱਗੇ ਤੇ ਇੰਨੀ ਚੈਲੰਜਿੰਗ ਕਨਸੈਪਟ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ, ਜਿਹਨੂੰ ਹਜੇ ਵੀ ਕੁਝ ਸੋਰਸਿਸ ਨਹੀਂ ਚਾਹੁੰਦੇ ਵੀ ਇਹ ਬਾਹਰ ਆਵੇ ਕਨਸੈਪਟ ਜਾਂ ਟਰੁੱਥ ਸੱਚਾਈ ਬਾਹਰ ਆਵੇ, ਉਹਨੂੰ ਤੁਸੀਂ ਆਪਣੇ ਘਰੇ ਬਹਿ ਕੇ DVD CD ਪਲੇਅਰ ਤੇ ਲਾ ਕੇ ਨਾ ਦੇਖਿਓ ਵੀ ਸਾਡੇ ਲਈ ਦੱਸੋ ਕੀ ਰਹਿ ਜਾਊਗਾ ਵੀ ਜੇ ਅਸੀਂ 3 ਸਾਲ ਲਾ ਕੇ ਇੰਨਾ ਚੈਲੰਜਿੰਗ ਤੇ ਅੱਜ ਤੱਕ ਵੀ ਈਵਨ ਕਿ ਥ੍ਰੈਟਨਿੰਗ ਕਾਲਸ ਤੱਕ ਵੀ ਆਉਂਦੀਆਂ ਨੇ ਵੀ ਤੁਸੀਂ ਕਿਉਂ ਕੰਮ ਨਾ ਕਰੋ ਜਾਂ ਇਹੋ ਜਿਹਾ ਕਿਉਂ ਕੀਤਾ। ਸੋ ਇਹੋ ਜਿਹਾ ਕਨਸੈਪਟ ਲੈ ਕੇ ਆਏ ਆ, ਇੰਨਾ ਸੱਚਾਈ ਲੈ ਕੇ ਆਏ, ਤੁਸੀਂ ਥੀਏਟਰ ਜਾ ਕੇ ਜ਼ਰੂਰ ਦੇਖਿਓ, ਪਰਿਵਾਰਾਂ ਨੂੰ ਲੈ ਕੇ ਜਾਓ, ਫੈਮਿਲੀ ਨੂੰ, ਆਪਣੇ ਬੱਚਿਆਂ ਨੂੰ ਜਾਣੂ ਕਰਾਓ ਵੀ ਹਿਸਟਰੀ ਕੀ ਹੈ, ਵੀ ਇਤਿਹਾਸ ਹੈ ਕੀ ਹੈ। ਸੋ ਅਗੇਨ ਥੀਏਟਰ ਜਾ ਕੇ ਫਿਲਮ ਜ਼ਰੂਰ ਦੇਖੋ। ਜੀ ਇਸੇ ਦੇ ਨਾਲ ਮੈਂ ਵੀ ਆਪਣੇ ਵੱਲੋਂ ਦੁਬਾਰਾ ਦਰਸ਼ਕਾਂ ਨੂੰ ਇਹੀ ਅਪੀਲ ਕਰਦਾ ਕਿ 16 ਸਤੰਬਰ ਨੂੰ ਇਹ ਮੂਵੀ ਰਿਲੀਜ਼ ਹੋਣ ਜਾ ਰਹੀ ਹੈ ਤੇ ਥੀਏਟਰਸ ਦੇ ਵਿੱਚ ਜਾ ਕੇ ਦੇਖਣੀ ਬਣਦੀ ਹੈ ਤੇ ਸਮਝਣਾ ਬਣਦਾ ਕਿ ਕਿਹੜੇ ਪੱਖ ਨੇ ਜਿਹੜੇ ਅਣਗੌਲਿਆਂ ਕੀਤੇ ਗਏ ਨੇ ਹੁਣ ਤੱਕ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਸਾਡੀਆਂ ਹੁਣ ਦੀ ਪੀੜ੍ਹੀ ਹੈਗੀ ਹੈ ਉਹਨਾਂ ਨੂੰ ਇਹਨਾਂ ਪੱਖਾਂ ਤੋਂ ਜਾਣੂ ਕਰਵਾਉਣਾ ਸਾਡਾ ਬਣਦਾ ਤਾਂ ਕਿ ਅਸੀਂ ਇਹ ਗੱਲ ਸਮਝ ਸਕੀਏ ਕਿ ਜਿਹੜਾ ਸਿੱਖ ਨੈਰੇਟਿਵ ਹੈ ਉਹ ਕੀ ਹੈ ਤੇ ਉਹਨੂੰ ਅਸੀਂ ਆਪਣੇ ਵਿੱਚ ਵਸਾਈਏ, ਸਮਝੀਏ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਆਪ ਨੂੰ ਕਿਸੇ ਪਲੇਟਫਾਰਮ ਦੇ ਉੱਤੇ ਇਹਨਾਂ ਦੇਸ਼ਾਂ ਦੇ ਵਿੱਚ ਆਪਣੀ ਹਸਤੀ ਦੇ ਨਾਲ, ਆਪਣੀ ਹੋਂਦ ਦੇ ਨਾਲ, ਇੱਕ ਅਲੱਗ ਆਈਡੈਂਟੀਟੀ ਦੇ ਨਾਲ ਪ੍ਰੋਪਰਲੀ ਅਸੀਂ ਸਟੈਂਡ ਕਰ ਸਕੀਏ। ਰਣਜੀਤ ਸਿੰਘ ਜੀ, ਜਿਵੇਂ ਅਸੀਂ ਪੰਜਾਬੀ ਮੂਵੀਜ਼ ਦੇ ਹਵਾਲੇ ਨਾਲ ਦੇਖਦੇ ਹਾਂ ਤਾਂ ਇੱਕ ਸਮਾਂ ਐਸਾ ਸੀਗਾ ਪਿਛਲੇ ਸਾਲਾਂ ਦੇ ਦੌਰਾਨ ਕਿ ਜਦੋਂ ਪੰਜਾਬੀ ਮੂਵੀਜ਼ ਬਣਨੀਆਂ ਹੀ ਬੰਦ ਹੋ ਗਈਆਂ ਸੀ ਤੇ ਦੁਬਾਰਾ ਰਿਵਾਈਵਲ ਹੋਈ ਹੈ ਪੰਜਾਬੀ ਸਿਨੇਮਾ ਦੀ, ਤੇ ਉਸ ਤੋਂ ਬਾਅਦ ਇਹਨਾਂ ਇਸ਼ੂਜ਼ ਦੇ ਉੱਪਰ, ਸਿੱਖ ਇਸ਼ੂਜ਼ ਦੇ ਉੱਪਰ, ਸਿੱਖ ਸੰਘਰਸ਼ ਦੇ ਉੱਪਰ ਮੂਵੀਜ਼ ਬਣਨੀਆਂ ਸ਼ੁਰੂ ਹੋਈਆਂ ਨੇ। ਤੇ ਜਿਹੜਾ ਇਹਦਾ ਮੂਵੀ ਦਾ ਟੈਕਨੀਕਲ ਪਾਰਟ ਹੈਗਾ ਉਹਨੂੰ ਤੁਸੀਂ ਕਿਵੇਂ ਡੀਲ ਕੀਤਾ ਤੇ ਕਿੰਨਾ ਕੁ ਸਮਝਦੇ ਹੋ ਕਿ ਇਹਦਾ ਜਿਹੜਾ ਹੁਣ ਪੱਧਰ ਹੈਗਾ ਪੰਜਾਬੀ ਸਿਨੇਮਾ ਦਾ ਤੁਹਾਡੀ ਮੂਵੀ ਦੇ ਇਨ ਕੰਪੈਰੀਜ਼ਨ ਉਹ ਅੱਜ ਕਿੱਥੇ ਕੁ ਸਟੈਂਡ ਕਰਦਾ? ਦੇਖੋ, ਜਿਹੜੀਆਂ ਇਸ ਤਰ੍ਹਾਂ ਦੀ ਮੂਵੀਜ਼ ਹੁੰਦੀਆਂ ਨੇ, ਸਾਡੀ ਜਿਹੜੀ ਮੂਵੀ ਹੈ ਉਹ ਤਾਂ ਕੰਪਲੀਟ ਇੱਕ 30 ਤੋਂ 35 ਸਾਲ ਦਾ ਹਿਸਟਰੀ ਪੀਰੀਅਡ ਹੈ। ਪੰਜਾਬ ਦੀ ਧਰਤੀ ਦੇ ਉੱਪਰ ਕੀ ਕੁਛ ਵਾਪਰਿਆ, ਬਾਕੀ ਮੂਵੀਜ਼ ਹੁਣ ਸਾਰੀ ਮੂਵੀਜ਼, ਪੰਜਾਬੀ ਸਿਨੇਮਾ ਤਾਂ ਬਹੁਤ ਰਾਈਜ਼ ਕਰ ਗਿਆ। ਤੁਸੀਂ ਐਵਰੀ ਵੀਕ ਦੇਖੋਗੇ ਕੋਈ ਨਵੀਂ ਫਿਲਮ ਆ ਰਹੀ ਹੈ। ਹੁਣ 2 ਨੂੰ ਵੀ ਫਿਲਮ ਹੈ, ਪਰਸੋਂ 9 ਨੂੰ ਵੀ ਫਿਲਮ ਹੈ, 16 ਨੂੰ ਆਪਣੀ ਫਿਲਮ ਹੈ, ਫਿਰ 29 ਨੂੰ ਇੱਕ ਫਿਲਮ ਹੈ। ਸੋ ਪੰਜਾਬੀ ਸਿਨੇਮਾ ਨੇ ਰਾਈਜ਼ ਬਹੁਤ ਕੀਤਾ ਹੈ, ਬਟ ਇਤਿਹਾਸ ਤੇ ਹਜੇ ਕੰਮ ਕਰਨ ਦੀ ਬਹੁਤ ਲੋੜ ਹੈ। 80s ਦਾ ਪੀਰੀਅਡ ਤਾਂ ਬਹੁਤ ਟੱਚ ਹੋਇਆ, ਆਈ ਥਿੰਕ ਇਹ ਕਾਫੀ ਫਾਈਨਲ ਹੋਊਗਾ। ਹੁਣ ਇਹ ਤੋਂ ਬਾਅਦ ਥੋੜੀ ਬ੍ਰੇਕ ਜ਼ਰੂਰ ਚਾਹੀਦੀ ਹੈ, ਅਦਰਵਾਈਜ਼ ਦੁਆਰਾ ਕੋਈ ਉਹੀ ਮੂਵੀਜ਼ ਨੂੰ ਰਿਪੀਟਿਡਲੀ ਲਾਈਕ ਨਹੀਂ ਕਰਦਾ। ਬਟ ਸਾਡਾ ਜਿਹੜਾ ਇੱਕ ਇਤਿਹਾਸ ਹੈ, ਬਟ ਇਤਿਹਾਸ ਤੇ ਹੋਰ ਜਿਵੇਂ ਬੱਬਰ ਅਕਾਲੀਆਂ ਤੇ ਜਾਂ ਗਦਰੀ ਬਾਬਿਆਂ ਤੇ ਜਾਂ ਉਹ ਤੋਂ ਪਹਿਲਾਂ ਹਰੀ ਸਿੰਘ ਨਲੂਏ ਤੇ ਅਸੀਂ ਵਾਹਿਗੁਰੂ ਕਿਰਪਾ ਕਰਨ ਚਾਹੁੰਦੇ ਹਾਂ ਹਰੀ ਸਿੰਘ ਨਲੂਏ ਦੇ ਉੱਪਰ ਫਿਲਮ ਬਣੇ। ਸੋ ਇਤਿਹਾਸ ਤੇ ਹਜੇ ਕੰਮ ਕਰਨ ਦੀ ਲੋੜ ਹੈਗੀ ਹੈ। ਤੇ ਆਈ ਗੈਸ ਵੀ ਹੋਰ ਕੁਝ ਗੱਲਾਂ ਇਹ ਵੀ ਨੇ, ਆਈ ਥਿੰਕ ਵੀ ਕਮਰਸ਼ੀਅਲ ਬਿਜ਼ਨਸ ਹੈ ਜਿਹੜਾ ਉਹ ਇਹਨਾਂ ਦਾ ਥੋੜਾ ਘੱਟ ਹੁੰਦਾ ਹੈ। ਬਹੁਤ ਘੱਟ ਮੂਵੀਜ਼ ਇਹੋ ਜਿਹੀਆਂ ਚੱਲਦੀਆਂ ਨੇ, ਲੋਕੀ ਨਹੀਂ ਇੰਟਰਸਟ ਲੈਂਦੇ। ਸੋ ਲੋਕੀ ਫਿਰ ਥੋੜਾ ਸਾਈਡ ਟਰੈਕ ਕਰ ਜਾਂਦੇ ਹੈ। ਮੈਂ ਤਾਂ ਹੀ ਕਰਕੇ ਬੇਨਤੀ ਕਰੂੰਗਾ ਵੀ ਤੁਸੀਂ ਇਹ ਫਿਲਮ ਨੂੰ ਭਰਮਾ ਹੁੰਗਾਰਾ ਦਿਓ ਤਾਂ ਕਿ ਕਿਸੇ ਦਾ ਕੌਨਫੀਡੈਂਸ ਬਣੇ ਤੇ ਉਹ ਇੱਧਰਲੇ ਪਾਸੇ ਕੋਈ ਮੂਵੀ ਬਣਾਵੇ। ਨਹੀਂ ਤਾਂ ਲੋਕੀ ਡਰੈਗਡ ਆਊਟ ਹੋ ਚੁੱਕੇ, ਉਹ ਕਹਿੰਦੇ ਕਮਰਸ਼ੀਅਲ ਕਰੋ, ਕਿਉਂਕਿ ਅੱਜ ਦੀ ਜਨਰੇਸ਼ਨ ਯੂਥ ਹੈਗਾ ਉਹ ਹੱਸਣਾ, ਖੇਡਣਾ, ਭੰਗੜੇ ਪਾਉਣਾ,
ਇਹ ਉਹਨੂੰ ਅਟਰੈਕਸ਼ਨ ਲੱਗਦੀ ਹੈ ਤੇ ਉਹੋ ਜਿਹੇ ਗਾਣੇ ਬਣਦੇ ਆ, ਉਹ ਜਿਹੇ ਭੰਗੜਿਆਂ 'ਚ ਵੱਜਦੇ ਆ, ਵਿਆਹਾਂ 'ਚ ਵੱਜਦੇ ਆ, ਸ਼ਾਦੀਆਂ 'ਚ ਵੱਜਦੇ ਆ, ਵੀ ਉਹ ਆਪਣੀ ਧੀ ਨੂੰ ਵੀ ਕਹੂਗਾ ਵੀ ਨੱਚੀ ਜਾ। ਤੇ ਸੋ ਆਈ ਗੈਸ ਵੀ ਲੋੜ ਹੈਗੀ ਹੈ ਕੁਝ ਅੱਛਾ ਵੀ ਪ੍ਰੋਵਾਈਡ ਕਰਨ ਨੂੰ ਸਿਨੇਮਾ ਨੂੰ, ਤੇ ਬਣਨੀਆਂ ਚਾਹੀਦੀਆਂ ਫਿਲਮਸ। ਜੀ ਡਾਕਟਰ ਸਾਹਿਬ, ਜਿਵੇਂ ਕਰਮਜੀਤ ਸਿੰਘ ਉਹਨਾਂ ਨੇ ਹੁਣ ਗੱਲਬਾਤ ਆਪਣੀ ਸਾਹਮਣੇ ਰੱਖੀ ਹੈ, ਤੇ ਇਸ ਦੇ ਵਿੱਚ ਜਿਹੜਾ ਮੂਵੀ ਦਾ ਨਾਮ ਰੱਖਿਆ ਗਿਆ ਧਰਮਯੁੱਧ ਮੋਰਚਾ, ਇਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਜਿਵੇਂ ਸਿੱਖ ਸੰਘਰਸ਼ ਦਾ 47 ਤੋਂ ਬਾਅਦ ਹੀ ਇੱਕ ਜਾਂ ਦੂਸਰੇ ਤਰੀਕੇ ਨਾਲ ਸ਼ੁਰੂ ਹੋਇਆ। ਸਿੱਖ ਨੁਮਾਇੰਦਿਆਂ ਨੇ ਭਾਰਤੀ ਕਨਸਟੀਟਿਊਸ਼ਨ ਦੇ ਡਰਾਫਟ ਦੇ ਉੱਤੇ ਸਾਈਨ ਨਹੀਂ ਸੀ ਕੀਤੇ, ਸੋ ਡੀ ਜੂਰਿਸ ਅਸੀਂ ਕਦੇ ਵੀ ਉਸ ਯੂਨੀਅਨ ਦਾ ਹਿੱਸਾ ਨਹੀਂ ਰਹੇ। ਡੀ ਫੈਕਟੋ ਅਸੀਂ ਜ਼ਰੂਰ ਕੈਪਚਰ ਹੋਏ। ਪੰਜਾਬੀ ਸੂਬੇ ਲਈ ਜਿਹੜਾ ਮੋਰਚੇ ਲੱਗੇ, 57,000 ਸਿੱਖਾਂ ਨੇ ਗ੍ਰਿਫਤਾਰੀ ਦਿੱਤੀ। ਜੇ ਪੰਜਾਬੀ ਸੂਬਾ ਬਣਾਇਆ 1966 'ਚ, ਰਾਜਧਾਨੀ ਬਾਹਰ, ਪਾਣੀਆਂ ਦਾ ਕੰਟਰੋਲ ਬਾਹਰ, ਪੰਜਾਬੀ ਬੋਲਦੇ ਇਲਾਕੇ ਬਾਹਰ। ਸੋ ਅਨੰਦਪੁਰ ਦਾ ਮਤਾ 1970 ਦੇ ਵਿੱਚ ਸਰ ਕਪੂਰ ਸਿੰਘ ਹੋਰਾਂ ਦੀ ਮੇਨ ਡਰਾਫਟਿੰਗ ਹੈ, ਔਰ ਮੇਰਾ ਖਿਆਲ ਹੈ ਵੀ 80s ਤੱਕ ਪਹੁੰਚਦੇ ਆ ਜਿਹੜੀ ਥੋੜੀ ਬਹੁਤ ਇਮਾਨਦਾਰ ਅਕਾਲੀ ਕਾਡਰ ਸੀ, ਉਹਨਾਂ ਨੇ ਵੀ ਇਹ ਰਿਅਲਾਈਜ਼ ਕੀਤਾ ਹੈ ਕਿ ਵੀ ਇਨ ਪੈਕੇਜ ਅਸੀਂ ਇੱਕ ਫਾਈਨਲ ਸੰਘਰਸ਼, ਇੱਕ ਅਟੈਂਪਟ ਦਈਏ ਇੰਡੀਅਨ ਯੂਨੀਅਨ ਦੇ ਨਾਲ ਰਹਿਣ ਦਾ। ਔਰ ਉਹਦੇ ਚੋਂ ਅਨੰਦਪੁਰ ਦਾ ਮਤਾ ਮੈਂ ਸਮਝਦਾ ਇੱਕ ਬੜਾ ਆਈਡੀਅਲ ਡਾਕੂਮੈਂਟ ਸੀ। ਔਰ ਜਦੋਂ ਪਿਛਲੇ ਦਿਨਾਂ 'ਚ ਮਮਤਾ ਬੈਨਰਜੀ ਬੰਗਾਲ ਦੀ ਚੀਫ ਮਿਨਿਸਟਰ ਨੇ ਇੱਕ ਜਨ ਸਭਾ ਦੇ ਵਿੱਚ ਕਿਹਾ ਕਿ ਜੀ ਸੈਂਟਰ ਜਿਹੜਾ 3-4 ਮਹਿਕਮੇ ਕੋਲ ਰੱਖੇ, ਫਾਈਨੈਂਸ, ਡਿਫੈਂਸ, ਐਕਸਟਰਨਲ ਅਫੇਅਰਸ ਔਰ ਹੋਮ ਔਰ ਬਾਕੀ ਸਭ ਸਟੇਟਾਂ ਨੂੰ ਦਿੱਤੇ ਜਾਣ, ਨਹੀਂ ਤਾਂ ਸਟੇਟਾਂ ਦਾ ਮਿਊਚੁਅਲ ਕਮੇਟੀ ਬਣਾ ਦਿੱਤੀਆਂ ਗਈਆਂ। ਅਨੰਦਪੁਰ ਦੇ ਮਤੇ ਦੀ ਸਪਿਰਿਟ ਇਹੀ ਸੀ ਕਿ ਟਰੂ ਫੈਡਰਲ ਸਿਸਟਮ। ਔਰ ਜਦੋਂ ਧਰਮਯੁੱਧ ਮੋਰਚੇ ਦਾ ਨਾਂ ਦਿੱਤਾ ਗਿਆ, ਮੈਂ ਪਹਿਲਾਂ ਡਿਸਕਸ ਕਰ ਰਿਹਾ ਸੀ, ਮੈਂ ਕਿਹਾ ਜਦੋਂ ਅਸੀਂ ਧਰਮਯੁੱਧ ਸ਼ਬਦ ਦੇਖਦੇ ਹਾਂ ਤੇ 10ਵੇਂ ਪਾਤਸ਼ਾਹ ਦੀ ਕ੍ਰਿਤ ਜਦੋਂ ਅਸੀਂ ਦੇਖਦੇ ਹਾਂ ਕਿ ਔਰ ਵਾਸ਼ਨਾ ਨਾਹੇ ਕੱਚ ਧਰਮ ਯੁੱਧ ਕੋ ਚਾਏ, ਕਿ ਮੇਰੇ 'ਚ ਹੁਣ ਕੋਈ ਡਿਜ਼ਾਇਰ ਨਹੀਂ ਹੈ ਹੋਰ, ਮੈਂ ਸਿਰਫ ਤੇ ਸਿਰਫ ਧਰਮ ਯੁੱਧ ਚਾਹੁੰਦਾ। ਧਰਮ ਰਾਈਟੀਅਸਨੈਸ ਨੂੰ ਕਹਿੰਦੇ ਨੇ, ਠੀਕ ਰਸਤਾ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਕਿ ਵੀ ਚੰਗੇ ਕੰਮਾਂ ਵੱਲੋਂ ਜਾਂ ਜਿਹੜਾ ਰਾਈਟੀਅਸ ਸਟੈਂਡ ਹੈ ਉਸ ਦੇ ਉੱਤੇ ਮੈਂ ਖਲੋਵਾਂ। ਸੋ ਅਨੰਦਪੁਰ ਦਾ ਮਤਾ ਆਧਾਰ ਸੀ। ਹੋਰ ਬਹੁਤ ਸਾਰੀਆਂ ਮੰਗਾਂ ਪਹਿਲਾਂ 62 ਸੀ, ਫਿਰ ਜ਼ੀਰੋ ਡਾਊਨ ਕਰਕੇ 45 ਤੇ ਆ ਗਈਆਂ, ਪਰ ਰੀਅਲ ਇਹ ਸੀ ਕਿ ਭਾਈ ਸਿੱਖ ਕੌਮ ਇਸ ਮੁਲਕ ਦੇ ਵਿੱਚ ਤਾਂ ਹੀ ਪ੍ਰੋਸਪਰ ਕਰ ਸਕਦੀ ਹੈ ਜੇ ਅਸੀਂ ਆਜ਼ਾਦਾਨਾ ਤੌਰ ਤੇ, ਔਰ ਅਨੰਦਪੁਰ ਦਾ ਮਤਾ ਸਿਰਫ ਪੰਜਾਬ ਲਈ ਉਹ ਮੰਗਾ ਨਹੀਂ ਸੀ ਮੰਗਦਾ, ਟਰੂ ਫੈਡਰਲ ਸਟਰਕਚਰ ਸਾਰੇ ਭਾਰਤ ਲਈ ਮੰਗਦਾ ਸੀ। ਔਰ ਇੱਥੇ ਇੱਕ ਗੱਲ ਬੜੀ ਅਹਿਮੀਅਤ ਵਾਲੀ ਹੈ ਕਿ ਬੇਸ਼ੱਕ ਧਰਮਯੁੱਧ ਮੋਰਚਾ ਫਿਲਮ ਕੋਈ ਖਾਲਿਸਤਾਨ ਦੀ ਐਡਵੋਕੇਸੀ ਨਹੀਂ ਕਰਦੀ ਹੈ, ਕਿਉਂਕਿ ਉਸ ਦਾ ਦਾਇਰਾਕਾਰ ਹੀ ਜੂਨ 84 ਤੱਕ ਹੈ, ਕਿਹੜੀਆਂ ਸਿਚੁਏਸ਼ਨਸ ਨੇ। ਔਰ ਸੰਤ ਭਿੰਡਰਾਂ ਵਾਲਿਆਂ ਦੀ ਇੱਕ ਵਰਲਡ ਫੇਮਸ ਕੋਟ ਹੈ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ, ਇਹਨਾਂ ਨੇ ਦੇਖਣਾ ਹੈ ਕਿ ਸਾਨੂੰ ਨਾਲ ਰੱਖਣਾ ਹੈ ਕਿ ਨਹੀਂ ਰੱਖਣਾ, ਪਰ ਬਰਾਬਰ ਦੇ ਸ਼ਹਿਰੀ ਬਣ ਕੇ। ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ, ਖਾਲਿਸਤਾਨ ਦੀ ਨਹੀਂ ਰੱਖੀ ਜਾਵੇਗੀ। ਸੋ ਜ਼ਾਹਰ ਹੈ ਕਿ ਨਾ ਤਾਂ ਧਰਮਯੁੱਧ ਮੋਰਚਾ ਖਾਲਿਸਤਾਨ ਲਈ ਸੀ, ਨਾ ਅਨੰਦਪੁਰ ਦਾ ਮਤਾ ਖਾਲਿਸਤਾਨ ਲਈ ਸੀ। ਉਹ ਇੱਕ ਲਾਸਟ ਅਟੈਂਪਟ ਸੀ ਕਿ ਵੀ ਅਸੀਂ ਵਿਦਨ ਇੰਡੀਅਨ ਯੂਨੀਅਨ ਵਰਕਆਊਟ ਕਰੀਏ। ਪਰ ਜੇ ਉਹਨਾਂ ਨੇ ਸਾਡਾ ਅਕਾਲ ਤਖਤ 37 ਹੋਰ ਇਤਿਹਾਸਕ ਗੁਰਦੁਆਰੇ ਢਾਹ ਢੇਰੀ ਕੀਤੇ, ਟੈਂਕਾਂ ਤੋਪਾਂ ਦੇ ਨਾਲ ਹਮਲਾ ਕੀਤਾ, ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜਾ ਜੋ ਕੁਝ ਸਾਡਾ 18ਵੀਂ ਸਦੀ 'ਚ ਬਚ ਗਿਆ, ਵੱਡੇ ਕੱਲੂਕਾਰੇ 'ਚੋਂ, ਛੋਟੇ ਕੱਲੂਕਾਰੇ 'ਚੋਂ, 47 ਦੀ ਸਿਵਲ ਵਾਰ 'ਚੋਂ, ਉਹ ਵੀ ਲੁੱਟ ਕੇ ਲੈ ਗਏ ਬਾਅਦ 'ਚ, ਕਿਹਾ ਜੀ ਕਿ ਸੜ ਗਿਆ ਜੀ ਫਾਇਰਿੰਗ ਦੇ ਵਿੱਚ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਧਰਮਯੁੱਧ ਮੋਰਚੇ ਦਾ ਕਨਸੈਪਟ ਕਿ ਭਾਈ ਅਸੀਂ ਅਪ ਟੂ ਦਾ ਲਾਸਟ ਮਿਨਟ ਕੋਸ਼ਿਸ਼ ਕੀਤੀ ਹੈ। 2-2.5 ਲੱਖ ਕਿਹੜੇ ਮੋਰਚੇ 'ਚ ਭਾਰਤ ਦੇ ਵਿੱਚ ਲਾਇਆ ਕਾਂਗਰਸ ਨੇ ਕਿ 2.5 ਲੱਖ ਬੰਦਾ ਗ੍ਰਿਫਤਾਰੀ ਲਈ ਆਇਆ। ਗਾਂਧੀ ਦਾ ਬਹੁਤ ਪਪੂਲਰ ਕੁਇਟ ਇੰਡੀਆ ਮੂਵਮੈਂਟ ਹੈ 1942 ਦੀ, 32,000 ਬੰਦਾ ਸਾਰੇ ਭਾਰਤ 'ਚੋਂ ਅਰੈਸਟ ਹੋਇਆ ਸੀ। ਸੋ ਇਹ ਇੰਪੋਰਟੈਂਟ ਹੈ ਸਮਝਣਾ ਕਿ ਇਹਦੇ ਬਾਵਜੂਦ ਅਸੀਂ ਪੀਸਫੁਲ ਸੀ, ਇਹਦੇ ਬਾਵਜੂਦ ਸਾਡੀ ਮੰਗ ਭਾਰਤੀ ਯੂਨੀਅਨ ਤੋਂ ਬਾਹਰ ਜਾਣ ਦੀ ਨਹੀਂ ਸੀ। ਜੋ ਸਾਡੇ ਨਾਲ ਹੋਇਆ ਉਸ ਤੋਂ ਬਾਅਦ ਅਸੀਂ ਇਸ ਕਨਕਲੂਜਨ ਤੇ ਆਏ ਕਿ ਭਾਈ ਇੱਕ ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਤੋਂ ਬਿਨਾਂ ਸਾਡਾ ਕੋਈ ਮਸਲਾ ਹੱਲ ਨਹੀਂ ਹੋਣਾ। ਪਰ ਉਹ ਕਿਹੜੀਆਂ ਇਵੈਂਟਸ ਨੇ ਜਿਨ੍ਹਾਂ ਨੇ ਇੱਥੋਂ ਤੱਕ ਲੀਡ ਕੀਤਾ ਹੈ, ਧਰਮਯੁੱਧ ਮੋਰਚਾ ਉਹਨਾਂ ਦੇ ਉੱਤੇ ਇੱਕ ਟਰੂਥਫੁਲ ਰਿਫਲੈਕਸ਼ਨ ਹੈ। ਜੀ ਕਰਮਜੀਤ ਸਿੰਘ ਜੀ, ਐਂਡ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨੂੰ ਇਹਨਾਂ ਸਾਰੇ ਜਿਹੜੇ ਹਿਸਟੋਰੀਕਲ ਫੈਕਟਸ ਤੇ ਮੂਵੀ ਬਣੀ ਹੈ ਇਸ ਬਾਰੇ ਕੀ ਕਹਿਣਾ ਚਾਹੋਗੇ? ਦੇਖੋ, ਮੈਂ ਇਹੀ ਕਹਿਣਾ ਚਾਹੂੰਗਾ ਵੀ ਪੰਜਾਬੀ ਸੂਬਾ ਮੋਰਚਾ ਤੋਂ ਕਾਕਾ ਇੰਦਰਜੀਤ ਸਿੰਘ ਤੋਂ
ਕਾਕਾ ਇੰਦਰਜੀਤ ਸਿੰਘ ਹੁਣਾਂ ਤੋਂ ਲੈ ਕੇ ਜਸਵੰਤ ਸਿੰਘ ਖਾਲੜਾ ਹੁਣਾਂ ਤੱਕ ਇੱਕ ਬਹੁਤ ਵੱਡੀ ਸੱਚਾਈ ਟਰੁੱਥ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹੈ। ਸੋ ਪਲੀਜ਼ ਇਹੀ ਐਂਟੀਸਪੇਟ ਕਰਾਂਗੇ ਵੀ ਤੁਸੀਂ ਥੀਏਟਰਾਂ 'ਚ ਜਾ ਕੇ ਫਿਲਮ ਜ਼ਰੂਰ ਦੇਖਿਓ, DVD CD ਤੇ ਬਿਲਕੁਲ ਨਾ ਦੇਖਿਓ, ਕਿਉਂਕਿ ਮੈਂ ਕੋਈ ਵੀ ਜੇ ਮੂਵੀ ਦੇ ਵਿੱਚ ਕੰਮ ਕੀਤਾ ਹੈ ਤਾਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਬੁੱਕਸ ਮਿਲਦੀਆਂ ਨੇ, ਉਹਨਾਂ ਦੇ ਵਿੱਚੋਂ ਕੰਮ ਕੀਤਾ। ਐਂਡ 'ਚ ਅਸੀਂ ਉਹ ਕਲੈਕਸ਼ਨ ਕਰਕੇ ਸਕੈਨ ਕਰਕੇ ਐਂਡ 'ਚ ਲਗਾਈ ਵੀ ਹੈਗੀ ਹੈ, ਤਾਂ ਕਿ ਪਤਾ ਲੱਗ ਸਕੇ ਵੀ ਜੇ ਤਰਨਤਾਰਨ ਰੇਲ ਹਾਦਸਾ ਹੋਇਆ 36 ਸਿੰਘ ਸ਼ਹੀਦ ਹੋਏ ਕੌਣ ਸੀਗੇ, 83 ਦੇ ਵਿੱਚ ਸ਼ਹੀਦੀਆਂ ਹੋਈਆਂ ਕੀ ਹੋਇਆ। ਸੋ ਸਾਰਾ ਜਿਹੜਾ ਇਤਿਹਾਸ ਹੈ, ਹੁਣ ਦਰਬਾਰ ਸਾਹਿਬ ਜਲਦੀ ਜਲਦੀ ਜਾਓ ਬਈ ਮੱਥਾ ਟੇਕਣਾ, ਸ਼ਾਇਦ ਮੈਂ ਦੂਜੀ ਲਾਈਨ 'ਚੋਂ ਮੱਥਾ ਟੇਕਿਆ ਜਾਵੇ ਜਲਦੀ ਜਲਦੀ ਤੇ ਭੱਜ ਲਓ, ਅਜਾਇਬ ਘਰ ਨੂੰ ਕਿਹਨੇ ਜਾਣਾ। ਸੋ ਇਹ ਫਿਲਮ ਹੀ ਹੈ ਜਿਹੜੀ ਆਪਾਂ ਦਿਖਾ ਸਕਦੇ ਹਾਂ, ਇਤਿਹਾਸ ਨਾਲ ਜੋੜ ਸਕਦੇ ਹਾਂ ਆਪਣੇ ਬੱਚਿਆਂ ਨੂੰ। ਸੋ ਪਲੀਜ਼ ਹੱਥ ਜੋੜ ਕੇ ਬੇਨਤੀ, ਥੀਏਟਰ ਤੱਕ ਜ਼ਰੂਰ ਪਹੁੰਚੋ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਜਿਵੇਂ ਕਿ ਡਾਕਟਰ ਅਮਰਜੀਤ ਸਿੰਘ ਨੇ ਸਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਹੈ ਧਰਮ ਯੁੱਧ ਮੋਰਚੇ ਬਾਰੇ, ਇਹਦੇ ਇਤਿਹਾਸਕ ਪਿਛੋਕੜ ਬਾਰੇ ਤੇ ਜੋ ਵਾਪਰਿਆ ਉਸ ਸਮੇਂ ਦੇ ਦੌਰਾਨ ਉਸ ਬਾਰੇ, ਤੇ ਕਰਮਜੀਤ ਸਿੰਘ ਦੀ ਵੀ ਅਪੀਲ ਹੈਗੀ ਹੈ ਇਸੇ ਦੇ ਨਾਲ ਕਿ ਜਿਹੜੇ ਇਹ ਹਿਸਟੋਰੀਕਲ ਫੈਕਟਸ ਨੇ ਇਹਨਾਂ ਨੂੰ ਜਾਣਨ ਲਈ, ਸਮਝਣ ਲਈ ਤੇ ਆਪਣੀਆਂ ਅਗਲੀਆਂ ਜਨਰੇਸ਼ਨਸ ਦੇ ਵਿੱਚ ਪਾਸ ਆਨ ਕਰਨ ਲਈ ਸਾਨੂੰ ਇਸ ਮੂਵੀ ਦੀ ਸਪੋਰਟ ਕਰਨੀ ਚਾਹੀਦੀ ਹੈ। ਤੇ ਇਸ ਮੰਚ ਦੇ ਵਿੱਚੋਂ ਅੱਜ ਮੈਂ ਇਹ ਵੀ ਦੱਸ ਦਿਆਂ ਕਿ TV84 ਇਸ ਮੂਵੀ ਦੇ ਨਾਲ ਇੱਕ ਮੀਡੀਆ ਪਾਰਟਨਰ ਦੇ ਤੌਰ ਤੇ ਵੀ ਕੰਮ ਕਰ ਰਿਹਾ ਹੈ। ਸੋ ਅਸੀਂ ਵੀ ਅਪੀਲ ਕਰਦੇ ਹਾਂ ਕਿ ਜਿਹੜੇ ਤੁਹਾਡੇ ਮੇਨ ਸ਼ਹਿਰਾਂ ਦੇ ਵਿੱਚ ਜਿੱਥੇ ਮੂਵੀਜ਼ ਲੱਗਣੀਆਂ ਨੇ 16 ਸਤੰਬਰ ਨੂੰ, ਤੇ ਤੁਸੀਂ ਆਪਣੇ ਪਰਿਵਾਰਾਂ ਸਮੇਤ ਜਾ ਕੇ ਪਹੁੰਚੋ ਤੇ ਇਹ ਮੂਵੀ ਦੇਖੋ। ਇਸੇ ਦੇ ਨਾਲ ਮੈਂ ਤੁਹਾਡਾ ਦੋਵਾਂ ਦਾ, ਡਾਕਟਰ ਅਮਰਜੀਤ ਸਿੰਘ ਦਾ ਤੇ ਕਰਮਜੀਤ ਸਿੰਘ ਦਾ, ਤੁਹਾਡਾ ਦੋਵਾਂ ਦਾ ਧੰਨਵਾਦ ਕਰਦਾ। ਤੁਸੀਂ ਅੱਜ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਆਪਣੇ ਕੀਮਤੀ ਵਿਚਾਰ, ਆਪਣਾ ਸਮਾਂ ਕੱਢਿਆ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ ਤੇ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।